ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਮਿੰਟੂ ਗੁਰਸਰੀਆ ਜੀ ਤੇ ਕੁਝ ਜੋ ਸੁਰਖੀਆਂ ਬਣੀਆਂ ਨੇ ਅਖਬਾਰਾਂ ਦੀਆਂ ਉਹਦੀ ਆਪਾਂ ਕਰਾਂਗੇ ਗੱਲਬਾਤ। ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਮਿੰਟੂ ਜੀ, ਸਭ ਤੋਂ ਪਹਿਲਾਂ ਆਪਾਂ ਸਰਕਾਰ ਦੇ ਦਾਅਵਿਆਂ ਦੀ ਗੱਲ ਕਰਦੇ ਹਾਂ ਕਿ ਉਹਨਾਂ ਦੇ ਜਿਹੜੇ ਦਾਅਵੇ ਆ ਤਾਰ ਹੋ ਗਏ। ਜਿਹੜੇ ਕਿਸਾਨ ਆ ਉਹ ਮੰਡੀਆਂ ਦੇ ਵਿੱਚ ਤਰਾਹ ਕਰਨ ਲੱਗੇ। ਇਹ ਹਰੇਕ ਸਾਲ ਦੀ ਕਹਾਣੀ ਹੈ ਜੀ, ਹਰੇਕ ਸਾਲ ਹੀ ਦੁਹਰਾਈ ਜਾਂਦੀ ਹੈ। ਕਈ ਵਾਰ ਪਹਿਲਾਂ ਵੇਖਿਆ, ਕਈ ਵਾਰ ਹੁਣ ਵੇਖ ਰਹੇ ਹਾਂ ਤੇ ਕਈ ਵਾਰ ਪਤਾ ਨਹੀਂ ਦੇਖਾਂਗੇ। ਹਾਲਾਂਕਿ ਹਰੇਕ ਵਾਰ ਇਹੋ ਹੀ ਆਖਿਆ ਜਾਂਦਾ ਕਿ ਐਤਕੀ ਮੰਡੀਆਂ 'ਚ ਕੋਈ ਸਮੱਸਿਆ ਨਹੀਂ ਆਉਣ ਦਿਆਂਗੇ, ਅਸੀਂ ਸਾਰੇ ਪ੍ਰਬੰਧ ਹੈ ਜਿਹੜੇ ਪੁਖਤਾ ਕਰ ਲਏ ਆ। ਕਿਸੇ ਕਿਸਮ ਦੀ ਕੋਈ ਢਿੱਲ, ਕੋਈ ਊਣਤਾਈ ਹੈ ਜਿਹੜੀ ਉਹ ਖਰੀਦ ਵਿੱਚ ਨਜ਼ਰ ਨਹੀਂ ਆਏਗੀ। ਪਰ ਹਰੇਕ ਵਾਰ ਹੀ ਇਹ ਵਾਅਦੇ ਆ ਜਿਹੜੇ, ਦਾਅਵੇ ਆ ਜਿਹੜੇ ਉਹ ਤਾਰ ਹੁੰਦੇ ਆ ਤੇ ਕਿਸਾਨ ਜਿਹੜੇ ਮੰਡੀਆਂ 'ਚ ਤਰਾਹ ਹੁੰਦੇ ਆ। ਝੋਨੇ ਦੀ ਸਮੱਸਿਆ ਸਭ ਤੋਂ ਜ਼ਿਆਦਾ ਇਸ ਸਮੇਂ ਜੇ ਵੇਖੀਏ ਤੇ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਦੇ ਵਿੱਚ ਆਈ ਪਈ ਆ। ਇੱਥੇ ਸੇਮ ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ਨੇ ਹਾਈਬ੍ਰਿਡ ਝੋਨਾ ਬੀਜਿਆ ਸੀ ਜਿਹੜਾ ਅਗੇਤਾ ਪੱਕ ਜਾਂਦਾ ਹੈ। ਉਹ ਸਾਰਾ ਮੰਡੀਆਂ 'ਚ ਆਇਆ ਪਿਆ, ਕੋਈ ਚੁੱਕਦਾ ਨਹੀਂ ਪਿਆ। ਜਿਹੜਾ ਕੋਈ ਚੁੱਕਦਾ, ਜਿਹੜੇ ਸ਼ੈਲਰਾਂ ਵਾਲੇ ਲੈਂਦੇ ਵੀ ਆ ਉਹ ਕਾਟ ਲਾਈ ਜਾਂਦੇ ਆ। ਕੁਆਂਟਲ ਦਾ 200 250 ਰੁਪਈਆ ਜਿਹੜਾ ਉਹ ਨਾਲ ਲੈਂਦੇ ਆ। ਮੁੱਖ ਮੰਤਰੀ ਕੋਲ ਕੱਲ ਡੱਬ ਵਾਲੀ ਮਲਕੋਕੀ ਪਿੰਡ ਦੇ ਬਹੁਤ ਸਾਰੇ ਕਿਸਾਨਾਂ ਨੇ ਸ਼ਿਕਾਇਤ ਕੀਤੀ ਕਿ ਸਾਡੇ ਕੋਲ ਉੱਤੇ ਜੀ 250 300 ਰੁਪਈਆ ਜਿਹੜਾ ਉਹ ਵੱਢ ਲਈ ਜਾਂਦੇ, ਕਾਟ ਲਈ ਜਾਂਦੇ ਆ। ਫਿਰ ਉੱਥੇ ਡਿਪਟੀ ਕਮਿਸ਼ਨਰ ਨੂੰ ਬੜੀਆਂ ਝਿੜਕਾਂ ਪਈਆਂ। ਅੱਜ ਵੀ ਸੰਗਤ ਦਰਸ਼ਨ ਸੀਗੇ। ਬਹੁਤੇ ਪਿੰਡਾਂ 'ਚ ਇੱਕੋ ਹੀ ਸਮੱਸਿਆ ਜਿਹੜੀ ਹੈ ਉਹ ਉੱਭਰ ਕੇ ਸਾਹਮਣੇ ਆਈ। ਉਹ ਇਹੋ ਹੀ ਸੀ। ਕੋਈ ਆਂਦਾ ਸੀ ਕਿ ਮੈਂ ਮੰਡੀ 'ਚ 15 ਦਿਨ ਤੋਂ ਬੈਠਾ, ਕੋਈ ਆਂਦਾ ਸੀ ਮੈਂ 14 ਦਿਨਾਂ ਤੋਂ ਬੈਠਾ, ਕੋਈ ਆਂਦਾ ਸੀ 10 ਦਿਨਾਂ ਤੋਂ ਬੈਠਾ। ਸਾਡੀ ਬਾਦਲ ਸਾਹਿਬ ਜਾਨ ਛਡਾ ਦਿਓ। ਲੋਕੀ ਆਂਦੇ ਸੀ ਬਾਦਲ ਸਾਹਿਬ ਹੁਣ ਤੇ ਇਸ ਸਰਕਾਰ ਦਾ, ਇਸ ਕਾਰਜਕਾਲ ਦਾ ਆਖਰੀ ਸੰਗਤ ਦਰਸ਼ਨ ਆ, ਸਾਡੀ ਇੰਨੇ ਕੁ ਜ਼ਰੂਰ ਸੁਣੋ ਕਿ ਆ ਮੰਡੀਆਂ 'ਚ ਸਾਡੀ ਜਾਨ ਛਡਾਓ। ਕਈ ਥਾਂ ਇੰਸਪੈਕਟਰ ਵੀ ਘੇਰੇ ਜਾਣ ਦੀ ਖਬਰ ਆ। ਲੋਕ ਜਿਹੜੇ ਉਹ ਬੋਲੀ ਵਾਲੇ ਇੰਸਪੈਕਟਰ ਆ ਉਹਨਾਂ ਨੂੰ ਘੇਰ ਕੇ ਬਹਿ ਜਾਂਦੇ ਆ ਕਿ ਸਾਡੀ ਢੇਰੀ ਖਰੀਦੋ। ਪਰ ਜਿਹੜੀ ਇਸ ਸਮੇਂ ਖਰੀਦ ਦੀ ਰਫਤਾਰ ਹੈ ਉਹ ਬੜੀ ਢਿੱਲੀ। ਅੱਜ ਖੇਤੀ ਮੰਤਰੀ ਤੋਤਾ ਸਿੰਘ ਨੇ ਖਰੀਦ ਏਜੰਸੀਆਂ ਦੇ ਨਾਲ ਮੁਲਾਕਾਤ ਕੀਤੀ ਹੈ, ਪਰ ਉਹ ਮੁਲਾਕਾਤ ਹੈ ਜਿਹੜੀ ਉਹ ਬਸ ਗੱਲਬਾਤ, ਰਸਮੀ ਚਾਹ ਪਾਣੀ ਪੀ ਲਿਆ, ਉਹਨਾਂ ਹੁਕਮ ਦੇਤੇ, ਉਹਨਾਂ ਨੇ ਹੁਕਮ ਵਜਾ ਛੱਡੇ। ਯਾਨੀ ਧਰਾਤਲ ਤੇ ਜ਼ਮੀਨੀ ਤਲ ਤੇ ਉਹ ਹੁਕਮ ਹੈ ਜਿਹੜੇ ਬਹੁਤੇ ਲਾਗੂ ਨਹੀਂ ਹੁੰਦੇ। ਪਰ ਜੇ ਦੂਜੇ ਪਾਸੇ ਅਸੀਂ ਹਰਿਆਣੇ ਦੇ ਵਿੱਚ ਵੇਖੀਏ, ਬਿਲਕੁਲ ਉੱਥੇ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਹੈ। ਉੱਥੇ 22% ਨਮੀ ਤੋਂ ਵੱਧ ਵਾਲਾ ਝੋਨਾ ਵੀ ਵਿਕਣ ਡਿਆ, ਜਦਕਿ ਪੰਜਾਬ ਦੇ ਵਿੱਚ ਉਹ ਮਾਪਦੰਡ ਹੈ ਜਿਹੜਾ 17% ਤੱਕ ਆ ਕਿ 17% ਤੋਂ ਵੱਧ ਨਮੀ ਵਾਲਾ ਝੋਨਾ ਨਹੀਂ ਖਰੀਦਿਆ ਜਾਵੇਗਾ। ਇਹ ਹੁਣ ਕਮਾਲ ਦੀ ਗੱਲ ਹੈ ਕਿ ਉੱਥੇ 22% ਤੋਂ ਵੱਧ ਵੀ ਉਹ ਖਰੀਦੀ ਜਾਂਦੇ ਆ ਤੇ ਇੱਥੇ 17% ਵਾਲਾ ਝੋਨਾ ਜਿਹੜਾ ਉਹ ਵੀ ਅੜ ਜਾਂਦਾ। ਇੱਥੇ ਤੇ ਖੇਤੀ ਮੰਤਰੀ ਇਹ ਆਖ ਗਿਆ ਸੀਗਾ ਕਿ ਝੋਨਾ ਵੜਨ ਹੀ ਨਾ ਦੇ, ਜਿਹੜਾ ਗਿੱਲਾ ਝੋਨਾ ਮੰਡੀਆਂ 'ਚ ਹੀ ਨਾ ਆਉਣ ਦਿਓ। ਹੁਣ ਉਹ ਝੋਨਾ ਜਾਣਾ ਕਿੱਥੇ, ਸਮਝੋ ਬਾਹਰ ਆ ਗੱਲ। ਇੱਥੇ ਕੱਲ ਪੱਤਰਕਾਰਾਂ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਹਰਿਆਣੇ ਦੇ ਵਿੱਚ 22% ਤੋਂ ਵੱਧ ਨਮੀ ਵਾਲਾ ਝੋਨਾ ਵਿਕਦਾ ਪਿਆ, ਤੁਹਾਡੇ ਇੱਥੇ 17 ਵਾਲਾ ਵੀ ਫਸਿਆ ਖਲੋਤਾ ਹੈ। ਮੁੱਖ ਮੰਤਰੀ ਸਾਹਿਬ ਨੇ ਬੜੀ ਅਜੀਬੋ-ਗਰੀਬ ਸਫਾਈ ਦਿੱਤੀ। ਉਹ ਕਹਿੰਦੇ ਜੀ ਉਹ ਤਾਂ ਕੇਂਦਰੀ ਏਜੰਸੀਆਂ ਦਾ ਕੰਮ ਆ, ਕੇਂਦਰੀ ਏਜੰਸੀਆਂ ਦੇ ਆਪਣੇ ਪੈਮਾਨੇ ਆ, ਕੇਂਦਰੀ ਏਜੰਸੀਆਂ ਦੇ ਆਪਣੇ ਮਾਪਦੰਡ ਆ। ਹੁਣ ਬਾਦਲ ਸਾਹਿਬ ਨੂੰ ਇਹ ਪੁੱਛਣ ਵਾਲਾ ਹੋਵੇ ਕਿ ਹਰਿਆਣੇ ਦੇ ਵਿੱਚ ਕੇਂਦਰ ਹੋ ਰਿਹਾ, ਪੰਜਾਬ ਦੇ ਲਈ ਕੇਂਦਰ ਵੱਖਰੀ ਹੈ। ਜੇ ਉਹਨਾਂ ਲਈ ਉੱਥੇ ਪੈਮਾਨੇ ਵੱਖਰੇ ਆ, ਇੱਥੇ ਸਾਡੇ ਲਈ ਵੱਖਰੇ, ਤੇ ਫਿਰ ਕੇਂਦਰ ਇੱਕ ਕਿਵੇਂ ਹੋਗੀ? ਸੋ ਬਾਦਲ ਸਾਹਿਬ ਦੀਆਂ ਅਜੀਬੋ ਗਰੀਬ ਅੱਜ ਕੱਲ੍ਹ ਦਲੀਲਾਂ ਹੁੰਦੀਆਂ, ਪਰ ਇਹਨਾਂ ਦਲੀਲਾਂ ਦੇ ਵਿੱਚ ਜਿਹੜੀਆਂ ਅਪੀਲਾਂ ਹੋਈਆਂ ਉਹਦਾ ਇੱਕ ਸਿੱਟਾ ਇਹ ਨਿਕਲਿਆ ਕਿ ਅੱਜ ਮੁੱਖ ਮੰਤਰੀ ਨੇ ਹੰਗਾਮੀ ਮੀਟਿੰਗ ਸੱਦੀ ਹੈ ਸ਼ਾਮੀ ਚੰਡੀਗੜ੍ਹ, ਤੇ ਹੋ ਸਕਦਾ, ਉਮੀਦ ਆ ਕਿ ਕੱਲ ਤੱਕ ਥੋੜੀ ਜਿਹੀ ਇਸ ਰਫਤਾਰ ਦੇ ਵਿੱਚ ਤੇਜ਼ੀ ਆਵੇ। ਪਰ ਇਹ ਤੈਅ ਹੈ ਕਿ ਕਿਸਾਨ ਦੀਆਂ ਜਿਹੜੀਆਂ ਮੁਸ਼ਕਿਲਾਂ ਨੇ ਮੰਡੀ ਦੇ ਵਿੱਚ ਰੁਲਣ ਵਾਲੀਆਂ, ਉਹ ਪੂਰੀਆਂ ਦੀਆਂ ਪੂਰੀਆਂ ਹੱਲ ਨਹੀਂ ਹੋਣੀਆਂ। ਉਹਨਾਂ ਨੇ ਆਪਣੀ ਫਸਲ ਵੇਚਣ ਲਈ ਉਤਰਾ ਹੀ ਹੱਡ ਰਲਾਉਣੇ ਆ, ਉਤਰਾ ਹੀ ਹੱਡ ਤੜਵਾਉਣੇ ਆ ਜਿਸ ਤਰ੍ਹਾਂ ਉਹ ਫਸਲ ਪਾਲਣ ਲਈ ਹੱਡ ਰੋਲਦੇ ਆ, ਫਸਲ ਪਾਲਣ ਲਈ ਹੱਡ ਤੋੜਦੇ ਆ। ਬਿਲਕੁਲ ਜੀ, ਇਹਨਾਂ ਲੀਡਰਾਂ ਕੋਲ ਤੇ ਘੜੇ ਘੜਾਏ ਜਵਾਬ ਹੁੰਦੇ ਆ। ਤੇ ਅੱਗੇ ਆਪਾਂ ਸਿੱਧੂ ਜੋੜੇ ਦੀ ਗੱਲ ਕਰੀਏ ਕਿ ਇਹਨਾਂ ਨੇ ਫਿਰ ਇੱਕ ਸਿਆਸਤੀ ਸਰਗਰਮੀਆਂ ਆ ਜਿਹੜੀਆਂ ਪੰਜਾਬ ਦੇ ਵਿੱਚ ਉਹਨਾਂ ਨੂੰ ਮਗਾ ਦਿੱਤਾ ਆ, ਪਰ ਅਮਰਿੰਦਰ ਸਿੰਘ ਨੇ ਸਿੱਧੂ ਜੋੜੇ ਦੇ ਲਈ ਸਿਰ ਫੇਰਿਆ। ਸਿੱਧੂ ਜੋੜਾ ਹੁਣ ਕਾਫੀ ਹੱਦ ਤੱਕ ਜਿਵੇਂ ਕਹਿ ਲਈਏ ਕਿ
ਵੇਲਿਓਂ ਖੁੰਝਿਆਂ ਵਾਲਾ ਕੰਮ ਹੈ ਇਹਨਾਂ ਦਾ ਕਿ ਵੇਲੇ ਦੀ ਨਮਾਜ਼ ਹਨੇਰੇ ਦੀਆਂ ਟੱਕਰਾਂ, ਕਿਉਂਕਿ ਸਮਾਂ ਜਿਹੜਾ ਲੰਘ ਗਿਆ। ਬੀਬੀ ਨੇ ਵੀ ਅਸਤੀਫਾ ਜਿਹੜਾ ਉਹ ਬੜੇ ਵੇਲੇ ਨਾਲ ਦੇ ਦਿੱਤਾ। ਜਦੋਂ ਚੋਣ ਜਾਬਤਾ ਲੱਗਣ 'ਚ ਕੁਝ ਹਫ਼ਤੇ ਰਹਿ ਗਏ, ਉਦੋਂ ਕਹਿੰਦੀ ਜੀ ਆ ਮੇਰਾ ਚੱਕੋ ਅਸਤੀਫਾ ਉਹਨੇ ਭਾਜਪਾ ਤੋਂ ਦਿੱਤਾ ਹੈ। ਉਹ ਹਾਲੇ ਤੱਕ ਜਿਹੜੀ ਹੈ ਉਹਨੇ ਆਪਦੀ ਮੈਂਬਰਸ਼ਿਪ ਹੈ ਜਿਹੜੀ ਉਹ ਵਿਧਾਨ ਸਭਾ ਦੀ ਨਹੀਂ ਛੱਡੀ। ਸਿੱਧੂ ਨੇ ਵੀ ਇਸੇ ਤਰ੍ਹਾਂ ਦਾ ਹੀ ਵਿੱਚ ਰੋਲ ਘਚੋਲਾ ਜਿਹਾ ਪਾ ਛੱਡਿਆ ਸੀਗਾ। ਕਦੇ ਉਹ ਕਰ ਦਿੱਤਾ, ਕਦੇ ਉਹ ਕਰ ਦਿੱਤਾ, ਕਦੇ ਅਸਤੀਫਾ ਦੇ ਦਿੱਤਾ, ਕਦੇ ਫਰੰਟ ਦਾ ਐਲਾਨ ਕਰ ਦਿੱਤਾ, ਕਦੇ ਐਲਾਨ ਕਰਕੇ ਭੱਜ ਗਿਆ, ਕਦੇ ਕਾਂਗਰਸ ਕੋਲ ਚਲੇ ਗਿਆ, ਕਦੇ ਆਮ ਆਦਮੀ ਪਾਰਟੀ ਕੋਲ ਚਲੇ ਗਿਆ। ਦੋਵੇਂ ਜੀਆਂ ਨੇ ਸਾਰਿਆਂ ਨੂੰ ਵਕਤ ਵਧੇ ਚ ਪਾਇਆ। ਕਿਸੇ ਨੂੰ ਸਮਝ ਨਹੀਂ ਆਉਂਦੀ ਇਹਨਾਂ ਨੇ ਕਰਨਾ ਕੀ ਆ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਸਪਸ਼ਟ ਹੀ ਕਰ ਦਿੱਤਾ। ਉਹ ਕਹਿੰਦਾ ਜੀ ਕਿ ਇਹ ਕਨਫਿਊਜ਼ਡ ਬੰਦਾ, ਇਹਦੇ ਲਈ ਸਾਡੇ ਕੋਲ ਕੋਈ ਥਾਂ ਨਹੀਂ ਹੈ। ਕਾਂਗਰਸ ਕੋਲ ਕਹਿੰਦਾ ਕਿ ਸਾਡੇ ਲਈ ਕੋਈ ਥਾਂ ਨਹੀਂ ਹੈ। ਦੂਜੇ ਪਾਸੇ ਸਿੱਧੂ ਦੀ ਘਰਵਾਲੀ ਕਹਿੰਦੀ ਹੈ ਕਿ ਸਿੱਧੂ ਸਾਹਿਬ ਦੀ ਮੁਲਾਕਾਤ ਹੈ ਜਿਹੜੀ ਰਾਹੁਲ ਗਾਂਧੀ ਨਾਲ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਕਹਿੰਦਾ ਕਿ ਰਾਹੁਲ ਗਾਂਧੀ ਤੇ ਯੂਪੀ 'ਚ ਫਿਰਦਾ ਮਹੀਨਾ ਹੋ ਗਿਆ ਤੇ ਜਿਹੜੀ ਬੀਬੀ ਸੋਨੀਆ ਗਾਂਧੀ ਹੈ ਉਹ ਮੰਜੇ ਤੇ ਪਈ ਹੈ ਤੇ ਮੈਂ ਖੇਮਕਰਨ ਵਾਲੇ ਬਾਰਡਰ ਤੇ ਫਿਰਦਾ, ਸਿੱਧੂ ਕਿਹਨੂੰ ਮਿਲਾਇਆ? ਪਰ ਸਿੱਧੂ ਦੀ ਘਰਵਾਲੀ ਕਹਿੰਦੀ ਕਿ ਕੈਪਟਨ ਨੂੰ ਕੀ ਪਤਾ, ਕੈਪਟਨ ਤੇ ਆਪਦੀਆਂ ਲੋਰਾਂ 'ਚ ਤੁਰਿਆ ਫਿਰਦਾ। ਸਾਡੀ ਤਾਂ ਉੱਥੇ ਗੱਲਬਾਤ ਹੋਈ ਹੈ, ਸਾਡੀ ਮੁਲਾਕਾਤ ਹੋਈ ਹੈ। ਹੁਣ ਇਹ ਰੱਟਾ ਪਿਆ ਖੜਾ। ਉਹ ਕਹਿੰਦੇ ਜੀ ਅਸੀਂ ਮੁਲਾਕਾਤ ਕਰਕੇ ਆਏ ਆ। ਕੈਪਟਨ ਮਰੀ ਜਾਂਦੇ ਆ। ਕੈਪਟਨ ਨੇ ਇੱਕ ਗੱਲ ਇਹ ਜ਼ਰੂਰ ਕਹੀ ਹੈ, ਉਹਨੇ ਆਖਿਆ ਕਿ ਪ੍ਰਗਟ ਆ ਜੇ, ਬੈਂਸ ਬ੍ਰਦਰਸ ਆ ਜਾਣ, ਅਸੀਂ ਸਵਾਗਤ ਕਰਦੇ ਹਾਂ, ਪਰ ਸਿੱਧੂ ਕਨਫਿਊਜ਼ਡ ਬੰਦਾ ਆ, ਅਸੀਂ ਇਹਨੂੰ ਪਾਰਟੀ 'ਚ ਨਹੀਂ ਲੈਣਾ। ਹੁਣ ਕੈਪਟਨ ਅਮਰਿੰਦਰ ਸਿੰਘ ਇਹ ਤਰਕ ਦਿੰਦਾ ਪਿਆ। ਦੂਜੇ ਪਾਸੇ ਮੁਲਾਕਾਤ ਦੇ ਵੀ ਚਰਚੇ ਆ, ਪਰ ਤੀਜੇ ਪਾਸਿਓਂ ਇਹ ਸਾਫ਼ ਨਹੀਂ ਹੁੰਦਾ ਪਿਆ ਕਿ ਆਖਰ ਹੁਣ ਇਹਨਾਂ ਦਾ ਕੀ ਬਣੇਗਾ, ਕੀ ਬਣਾਉਣਾ ਆ। ਕਾਂਗਰਸੀ ਜਿਹੜੇ ਲੀਡਰ ਆ ਛੋਟੇ ਕੈਪਟਨ ਅਮਰਿੰਦਰ ਤੋਂ ਪਿਛਲੀ ਕਤਾਰ ਦੇ, ਉਹ ਇਹ ਗੱਲ ਅਣਮੰਨੇ ਜੇ ਮੰਨ ਲਾਂਦੇ ਆ ਕਿ ਦੇਖੋ ਜੀ ਆ ਜਾਣ, ਕੋਈ ਸਮੱਸਿਆ ਨਹੀਂ ਹੈ, ਸਿੱਧੂ ਸਾਹਿਬ ਆ ਜਾਣ, ਪਰ ਉਹ ਆਪਣਾ ਫਰੰਟ ਹੈ ਜਿਹੜਾ ਉਹ ਮਰਜ਼ ਕਰ ਲੈਣ ਕਾਂਗਰਸ 'ਚ, ਯਾਨੀ ਅਲਾਇੰਸ ਨਹੀਂ ਕਰਨਾ ਅਸੀਂ। ਹੁਣ ਅਲਾਇੰਸ ਵਾਲੀ ਸਮੱਸਿਆ ਜਿਹੜੀ ਉਹ ਹੀ ਸ਼ਾਇਦ ਅੜਿੱਕਾ ਹੈ ਕਿ ਸਾਰਾ ਕੁਛ ਕਰ ਕਰਾ ਕੇ ਨਵਜੋਤ ਸਿੱਧੂ ਹੋਰੀ ਇੱਥੋਂ ਤੱਕ ਪਹੁੰਚ ਕੇ ਵੀ ਹਾਲੇ ਤੱਕ ਟਿਕਾਣੇ ਨਹੀਂ ਲੱਗੇ, ਹਾਲੇ ਤੱਕ ਕਿਸੇ ਵਿਹੜੇ 'ਚ ਨਹੀਂ ਪਹੁੰਚ ਸਕੇ। ਉਹਦਾ ਕਾਰਨ ਇਹ ਹੈ ਕਿ ਹੁਣ ਸ਼ਾਇਦ ਇਹੀ ਹੈ ਕਿ ਉਹ ਕਹਿੰਦੇ ਆ ਕਿ ਆਪਣੇ ਫਰੰਟ ਨੂੰ, ਆਪਣੇ ਫੋਰਮ ਨੂੰ ਕਾਂਗਰਸ ਦੇ ਵਿੱਚ ਜਜ਼ਬ ਕਰ ਲਓ, ਕਾਂਗਰਸ ਦੇ ਵਿੱਚ ਮਰਜ਼ ਕਰ ਲਓ। ਜਦ ਕਿ ਇਹਨਾਂ ਦਾ ਇਹ ਤਰਕ ਹੈ, ਇਹਨਾਂ ਦਾ ਇਹ ਆਪਣਾ ਨਜ਼ਰੀਆ ਹੈ ਕਿ ਅਸੀਂ ਅੱਡ ਰਹਿ ਕੇ, ਨਿਰਲੇਪ ਰਹਿ ਕੇ ਕਾਂਗਰਸ ਤੋਂ ਇਹਨਾਂ ਨੂੰ ਸਮਰਥਨ ਕਰਕੇ, ਅਲਾਇੰਸ ਕਰਕੇ, ਗੱਠਜੋੜ ਕਰਕੇ ਚੋਣ ਲੜੀਏ। ਕੈਪਟਨ ਸਾਹਿਬ ਹੈ ਜਿਹੜਾ ਉਹ ਸ਼ਾਇਦ ਇਸ ਚਾਲ ਨੂੰ, ਇਸ ਢਾਲ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਕੈਪਟਨ ਅਮਰਿੰਦਰ ਨੂੰ ਪਤਾ ਹੈ ਕਿ ਸਿੱਧੂ ਉਹ ਬੰਦਾ ਹੈ ਜਿਹਨੂੰ ਖੜਨ ਲਈ ਜਗ੍ਹਾ ਚਾਹੀਦੀ ਹੈ, ਮੁੜ ਕੇ ਉਹਨੇ ਬਹਿਣ ਲਈ ਤੇ ਲੰਮੇ ਪੈਣ ਲਈ ਥਾਂ ਆਪੇ ਬਣਾ ਲੈਣੀ ਹੈ। ਸ਼ਾਇਦ ਇਸੇ ਕਰਕੇ ਹੀ ਇਹ ਜਿਹੜਾ ਆ ਮੁਲਾਕਾਤ, ਕਹਿੰਦੇ ਕਿ ਮੁਲਾਕਾਤ ਆ, ਇਸੇ ਕਰਕੇ ਮੁਲਾਕਾਤ ਮੁਕਾਲਾਤ ਬਣੀ ਪਈ ਹੈ ਕਿ ਉਹ ਕੁਛ ਕਹਿੰਦੇ ਕੈਪਟਨ ਜਿਹੜਾ ਅੱਗੋਂ ਘੂਰ ਕੇ ਪੈਂਦਾ। ਉਹ ਕੈਪਟਨ ਇਹ ਅੰਦਾਜ਼ਾ ਲਾਈ ਬੈਠਾ ਹੈ ਕਿ ਜੇ ਸਿੱਧੂ ਆ ਗਿਆ, ਇਹਨੇ ਆਪਣਾ ਅਲਾਇੰਸ, ਆਪਣੇ ਫਰੰਟ ਦਾ ਅਲਾਇੰਸ ਬਣਾ ਕੇ ਸਾਡੇ ਨਾਲ ਚੋਣ ਲੜੀ ਤੇ ਮੁੜ ਕੇ ਚੋਣ ਲੜੀ ਤੋਂ ਬਾਅਦ ਇਹਨੇ ਸਾਨੂੰ ਵਕਤਾਂ 'ਚ ਪਾ ਦੇਣਾ। ਇਹ ਉਹੋ ਜਿਹਾ, ਇਹਨੇ ਤੇ ਮੇਰੀ ਧੌਣ ਤੇ ਗੋਡਾ ਰੱਖ ਲੈਣਾ ਚੋਣ ਜਿੱਤੀ ਤੋਂ ਬਾਅਦ, ਫਿਰ ਕਿੱਧਰ ਨੂੰ ਜਾਵਾਂਗੇ। ਸੋ ਸ਼ਰੀਕ ਹੈ ਜਿਹੜਾ ਉਹ ਮੁੱਲ ਦਾ ਲਿਆ ਕੇ ਆਪਣੇ ਘਰੇ ਕਿਉਂ ਉਹਨੂੰ ਖਿਲਾਰਨਾ। ਇਸ ਕਰਕੇ ਕੈਪਟਨ ਜਿਹੜਾ ਉਹ ਵਿਰੋਧ ਕਰਦਾ ਪਿਆ ਖੁੱਲ੍ਹੇ ਰੂਪ ਦੇ ਵਿੱਚ। ਪਰ ਦੱਸਦੇ ਆ ਕਿ ਸੂਤਰੇ ਦੱਸਦੇ ਆ ਕਿ ਆਉਣ ਵਾਲੇ 2-4 ਦਿਨਾਂ ਤੱਕ ਹੈ ਜਿਹੜਾ, ਕੱਲ ਨੂੰ ਸ਼ਾਇਦ ਬੁਲਾਰੀਏ ਹੋਰਾਂ ਦਾ ਸਪਸ਼ਟ ਹੋ ਜਾਏਗਾ, ਉਹਨਾਂ ਦਾ ਐਲਾਨ ਹੋ ਜਾਣਾ। ਆਉਣ ਵਾਲੇ 2-4 ਦਿਨਾਂ ਤੱਕ ਵੀ ਸਾਫ਼ ਹੋ ਜਾਏਗੀ। ਪਰ ਮਸਲਾ ਇੱਥੇ ਹੀ ਅੜਿਆ ਕਿ ਅਲਾਇੰਸ ਤੇ ਮਰਜ਼। ਉਹ ਕਹਿੰਦੇ ਕਿ ਮਰਜ਼ ਹੋ ਜਾਵੇ, ਉਹ ਕਹਿੰਦੇ ਕਿ ਅਸੀਂ ਅਲਾਇੰਸ ਨਾਲ ਚੋਣ ਲੜਦੀ ਹੈ। ਪਰ ਕੁੱਲ ਮਿਲਾ ਕੇ ਜੇ ਦੇਖ ਲਈਏ, ਬੀਬੀ ਸਿੱਧੂ ਹੋਵੇ ਚਾਹੇ ਨਵਜੋਤ ਸਿੱਧੂ ਹੋਵੇ, ਉਹਨਾਂ ਦਾ ਹੁਣ ਜੇ ਕਹਿ ਲਈਏ ਕਿ ਜਿਹੜਾ ਭਾਅ ਬਹੁਤ ਚੜਿਆ ਸੀਗਾ ਕਿਸੇ ਸਮੇਂ, ਉਹ ਹੁਣ ਭਾਅ ਰਹਿ ਨਹੀਂ ਗਿਆ ਸਿਆਸੀ ਮਾਰਕੀਟ ਦੇ ਵਿੱਚ। ਹਾਂ ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਕੈਪਟਨ ਦੀ ਗੱਲ ਕੀਤੀ ਆ, ਉਹ ਤਾਂ ਅਸੀਂ ਆਪ ਧੌਣ ਸਿੱਧੀ ਹੋਈ ਆ ਇੰਨੀ ਲੜਾਈ ਤੋਂ ਬਾਅਦ। ਤੇ ਹੁਣ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਸਰਜੀਕਲ ਸਟ੍ਰਾਈਕਸ ਹੋਈਆਂ ਸੀਗੀਆਂ ਜਿਹੜੀਆਂ, ਉਹ ਹਜੇ ਵੀ ਮਾਮਲਾ ਆ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਭਖਿਆ ਹੀ ਹੋਇਆ। ਤੇ ਲੱਗਦਾ ਕਿ RSS ਵਾਲੇ ਉਹ ਨਾਲ ਗਏ ਸੀ ਤਾਂ ਉਹਨਾਂ ਨੇ ਕਿਹਾ ਕਿ 2 ਚੱਕੀਆਂ ਵੀ ਉਡਾਈਆਂ। ਇਹ ਦਾਅਵੇ ਕਰੀ ਜਾਂਦੇ ਆ ਸਾਰੇ। ਇੱਥੇ ਇੱਕ ਸਿੱਖ ਇਤਿਹਾਸਕਾਰ ਵੀ ਇੱਕ ਦਾਅਵਾ ਕਰੀ ਜਾਂਦਾ ਸੀ, ਕਹਿੰਦਾ ਕਿ ਪਹਿਲੀ ਸਟ੍ਰਾਈਕ ਸੀ ਜਿਹੜੀ ਉਹ ਸਿੱਖਾਂ ਨੇ ਕੀਤੀ ਸੀ
ਜਦੋਂ ਮੁਗਲ ਇੱਥੋਂ ਦੀਆਂ ਬੀਬੀਆਂ ਨੂੰ ਬੰਦੀ ਬਣਾ ਕੇ ਲਿਆਈ ਜਾਂਦੇ ਸੀ ਤੇ ਰਸਤੇ 'ਚ ਜਿਹੜਾ ਹੋਇਆ ਸੀ ਉਹ ਪਹਿਲਾ ਸ਼ਾਇਦ ਸਰਜੀਕਲ ਸਟ੍ਰਾਈਕ ਸੀ, ਜਿਹੜਾ ਗੁਰੀਲਾ ਹਮਲਾ ਹੋਇਆ ਸੀਗਾ। ਬਾਅਦ ਦੇ ਵਿੱਚ ਦੂਜੇ ਪਾਸਿਓਂ ਵੀ ਦਾਅਵਾ ਹੋ ਗਿਆ, ਕਹਿੰਦੇ ਕਿ ਨਹੀਂ, ਸਟ੍ਰਾਈਕ ਇਹਦੋਂ ਕਈ ਸਦੀਆਂ ਪਹਿਲਾਂ ਹੋ ਗਿਆ ਸੀ, ਜਦੋਂ ਹਨੂਮਾਨ ਹੈ ਜਿਹੜਾ ਉਹ ਉੱਡ ਕੇ ਲੰਕਾ ਦੇ ਵਿੱਚ ਗਿਆ ਸੀ ਤੇ ਲੰਕਾ ਨੂੰ ਅੱਗ ਲਾਇਆ ਸੀ। ਦਾਅਵੇ ਸਾਰੇ ਪਾਸੇ ਹੋ ਜਾਂਦੇ ਤੇ ਦਾਅਵਾ ਹੁਣ RSS ਨੇ ਵੀ ਕਰ ਦਿੱਤਾ। RSS ਨੇ ਇਹ ਆਖ ਦਿੱਤਾ ਕਿ ਉੱਥੇ ਸਟ੍ਰਾਈਕ ਹੀ ਨਹੀਂ ਹੋਇਆ, ਇਕੱਲਾ ਸਰਜੀਕਲ ਸਟ੍ਰਾਈਕ ਕਰਨ ਤੋਂ ਇਲਾਵਾ ਅੱਤਵਾਦੀ ਕੈਂਪ ਹੈ ਜਿਹੜੇ ਉਹ ਤਬਾਹ ਕੀਤੇ 2 ਪੁਲਿਸ ਚੌਂਕੀਆਂ ਵੀ ਜਿਹੜੇ ਸਾਡੇ ਜਵਾਨ ਢਾਏ ਆ। ਹੁਣ RSS ਜਿਹੜੀ ਹੈ ਉਹ ਪਤਾ ਨਹੀਂ ਕਿਸ ਬਿਨਾਂ ਤੇ ਕਿਸ ਆਧਾਰ ਤੇ ਇਹ ਸਭ ਕੁਛ ਕਹਿੰਦੀ ਪਈ ਹੈ, ਪਰ ਨਰਿੰਦਰ ਮੋਦੀ ਜਿਹੜਾ ਪਰਸੋਂ ਇਹ ਗੱਲ ਕਹਿਣ ਡਿਆ ਸੀ ਕਿ ਅਸੀਂ ਅਧਿਕਾਰਤ ਤੌਰ ਤੇ ਉਹਨਾਂ ਲੋਕਾਂ ਨੂੰ ਮਨਜ਼ੂਰੀ ਦਿੱਤੀ ਹੈ ਇਸ ਮੁੱਦੇ ਤੇ ਬੋਲਣ ਦੀ, ਜਿਨ੍ਹਾਂ ਨੂੰ ਇਸ ਸਾਰੇ ਮਾਮਲੇ ਦੀ ਬਰੀਕੀ ਦੇ ਨਾਲ ਜਾਣਕਾਰੀ ਹੈ। ਹੁਣ RSS ਨੂੰ ਪਤਾ ਨਹੀਂ ਉਹਨਾਂ ਨੇ ਅਧਿਕਾਰਤ ਤੌਰ ਤੇ ਪ੍ਰਵਾਨ ਕੀਤਾ, ਤਰਜਮਾਨ ਤੈਅ ਕੀਤਾ ਕਿ ਉਹ ਬੋਲਣਗੇ ਇਸ ਮੁੱਦੇ ਤੇ, ਜਾਂ ਫਿਰ ਉਹਨਾਂ ਦੇ ਕੋਲ ਜਾਣਕਾਰੀ ਇੰਨੀ ਹੈ ਕਿ ਉਹ ਬਿਨਾਂ ਅਧਿਕਾਰ ਤੋਂ ਬਿਨਾਂ ਪੁੱਛੇ ਤੋਂ ਵੀ ਸਭ ਕੁਝ ਬੋਲ ਸਕਦੇ ਆ। ਯਾਨੀ ਜੇ ਕੇਜਰੀਵਾਲ, ਰਾਹੁਲ ਗਾਂਧੀ ਥੋੜੇ ਜਿਹੇ ਨਰਮ ਪਏ ਆ ਤੇ RSS ਨੇ ਮੁੱਦਾ ਚੁੱਕ ਦਿੱਤਾ। ਹੁਣ ਪੁਲਿਸ ਚੌਂਕੀਆਂ ਦਾ ਦੇਖੋ, ਸਾਡਾ ਜਿਹੜਾ ਇੱਥੋਂ ਦਾ ਫੌਜੀਆਂ ਦਾ ਜਿਹੜਾ ਡਾਇਰੈਕਟਰ ਜਨਰਲ ਮਿਲਟਰੀ ਦਾ ਆਪਰੇਸ਼ਨ ਦਾ ਰਣਵੀਰ ਸਿੰਘ, ਉਹਨੇ ਪ੍ਰੈਸ ਕਾਨਫਰੰਸ ਕੀਤੀ, ਕੋਈ ਇਸ ਤਰ੍ਹਾਂ ਦਾ ਨਾਮ ਨਹੀਂ ਲਿਆ। ਜਦੋਂ ਉਹਨੇ ਕੋਈ ਜ਼ਿਕਰ ਹੀ ਨਹੀਂ ਕੀਤਾ ਇਸ ਤਰ੍ਹਾਂ ਦਾ, RSS ਨੇ ਇਹ ਜਿਹੜੀ ਗੱਲ ਦੀ ਜਿਹੜੀ ਮੁਹਾਰਨੀ ਗੇੜ ਦਿੱਤੀ ਹੈ, ਇਹ ਪਤਾ ਨਹੀਂ ਹੁਣ RSS ਦੀ ਕੀ ਨੀਤੀ ਹੈ, ਕਿਉਂਕਿ RSS ਦੇ ਵਿੱਚ ਵੀ ਬੰਦੇ ਆ ਜਿਹੜੇ ਉਹ ਕੇਕੜਾ ਲੜਾਈ ਵਾਲੇ ਕਈ ਹੈਗੇ ਆ, ਜਿਨ੍ਹਾਂ ਦਾ ਕੰਮ ਇਹ ਹੈ ਕਿ ਨਰਿੰਦਰ ਮੋਦੀ ਦੇ ਉਲਟ ਰੱਸਾ ਖਿੱਚਣਾ। ਉਹਨੇ ਜੋ ਨਰਿੰਦਰ ਮੋਦੀ ਨੇ ਕਹਿਤਾ ਉਹਨਾਂ ਨੇ ਉਹ ਤੋਂ ਉਲਟ ਬੋਲਣਾ, ਚਾਹੇ ਉਹ ਗਾਂ ਨਾਲ ਜੁੜਿਆ ਮੁੱਦਾ ਹੋਵੇ, ਗਊ ਰੱਖਿਆ ਦੇ ਨਾਲ ਜੁੜਿਆ ਮੁੱਦਾ ਹੋਵੇ, ਚਾਹੇ ਇਹ ਮੁੱਦਾ ਜਾਪਦਾ ਕਿ ਉਹਨਾਂ ਨੇ ਨਰਿੰਦਰ ਮੋਦੀ ਤੋਂ ਉਲਟ ਜਾਣਾ ਹੀ ਜਾਣਾ RSS ਦੇ ਵਿੱਚ ਕੁਛ ਬੰਦਿਆਂ ਨੇ। ਪਰ ਇਹ ਗਲਤ ਗੱਲ ਆ, ਕਿਉਂਕਿ ਜੇ ਇਹ ਮੁੱਦਾ, ਇਹ ਮਸਲਾ ਜਿਹੜਾ ਕਿ ਪਹਿਲਾਂ ਹੀ ਸੌੜੀ ਸਿਆਸਤ ਦੀ ਭੇਟ ਚੜਿਆ, ਜੇ ਥੋੜਾ ਜਿਹਾ ਨਰਮ ਪਿਆ ਤੇ ਇਹਨੂੰ ਨਰਮ ਪਿਆ ਰਹਿਣ ਦੇਣਾ ਚਾਹੀਦਾ ਸੀ, ਇਹਨਾਂ ਨੂੰ ਬੋਲਣ ਦੀ ਜ਼ਰੂਰਤ ਨਹੀਂ। ਪਰ ਇੱਥੇ ਇੱਕ ਸਵਾਲ ਹੋਰ ਵੀ ਪੈਦਾ ਹੁੰਦਾ ਹੈ, ਇਹਨਾਂ ਨੂੰ ਦੱਸਿਆ ਕਿਹਨੇ ਆ? ਜੇ ਕਹਿੰਦੇ ਕਿ ਸਾਡੇ ਕੋਲ ਠੋਸ ਜਾਣਕਾਰੀ ਹੈ, ਹੁਣ ਜਿਹੜਾ DGMO ਆ ਉਹ ਤੇ ਕੁਛ ਦੱਸ ਕੇ ਨਹੀਂ ਗਿਆ, ਪਰ ਇਹ ਸਾਰਾ ਕੁਝ ਜਾਣਦੇ ਤਾਂ ਮਤਲਬ ਹੈ ਕਿ ਇਹਨਾਂ ਦੇ ਕੋਲ ਤੇ ਖੁਫੀਆ ਜਾਣਕਾਰੀਆਂ ਬਹੁਤ ਸਾਰੀਆਂ। ਇਹਨਾਂ ਨੂੰ ਕੌਣ ਖੁਫੀਆ ਜਾਣਕਾਰੀਆਂ ਦਿੰਦਾ? ਇਹ ਗੱਲ ਸੋਚਣ ਵਾਲੀ, ਵਿਚਾਰਨ ਵਾਲੀ ਹੈ। ਦੂਜੇ ਪਾਸੇ ਇੱਕ ਗੱਲ ਹੋਰ ਵੀ ਵਿਚਾਰਨ ਵਾਲੀ ਹੈ ਕਿ ਦਾ ਹਿੰਦੂ ਅਖਬਾਰ ਨੇ ਖੁਲਾਸਾ ਕੀਤਾ ਕਿ 2011 ਦੇ ਵਿੱਚ ਇਸੇ ਤਰਜ਼ ਦਾ ਇੱਕ ਸਰਜੀਕਲ ਸਟ੍ਰਾਈਕ ਕੀਤਾ ਗਿਆ ਸੀ ਸਰਕਾਰ ਵੱਲੋਂ, ਜਿਹਦੇ ਵਿੱਚ 2 ਪਾਕਿਸਤਾਨੀ ਫੌਜੀਆਂ ਦੇ ਸਿਰ ਕਲਮ ਕਰਕੇ ਲਿਆਂਦੇ ਗਏ ਸਨ, ਕਿਉਂਕਿ ਉਸ ਤੋਂ ਪਹਿਲਾਂ ਉਹ ਇੱਥੋਂ 3 ਫੌਜੀਆਂ ਦੇ ਸਿਰ ਵੱਢ ਕੇ ਲੈ ਗਏ ਸੀ। ਬਦਲੇ ਦੇ ਰੂਪ ਦੇ ਵਿੱਚ ਉਹ ਸਟ੍ਰਾਈਕ ਕੀਤਾ ਗਿਆ ਸੀ, ਪਰ ਉਹਦੀ ਮੁੱਠ ਹੈ ਜਿਹੜੀ ਬੰਦ ਰੱਖੀ ਗਈ। ਮੇਰੇ ਖਿਆਲ ਦੇ ਨਾਲ ਇਹ ਹੁਣ ਨਰਿੰਦਰ ਮੋਦੀ ਹੋਰਾਂ ਨੂੰ ਥੋੜਾ ਸੋਚ ਲੈਣਾ ਚਾਹੀਦਾ ਕਿ ਜਿਹੜੇ ਆਪਰੇਸ਼ਨ ਨੂੰ ਉਹ ਇੰਨਾ ਵਧਾ ਚੜਾ ਕੇ ਪੇਸ਼ ਕਰਦੇ ਪਏ ਸਨ, ਉਹੋ ਜਿਹੇ ਕਈ ਪਹਿਲਾਂ ਵੀ ਹੋ ਚੁੱਕੇ ਹੋ ਸਕਦੇ ਹਨ। ਇੰਨਾ ਰੌਲਾ ਪਾਉਣ ਦੀ ਲੋੜ ਨਹੀਂ ਸੀ, ਜ਼ਰੂਰਤ ਨਹੀਂ ਸੀ ਜਿੰਨਾ ਇਹਨਾਂ ਨੇ ਪਾ ਦਿੱਤਾ। ਜਿੰਨਾ ਹੁਣ ਇਹਨਾਂ ਨੇ ਪਾ ਦਿੱਤਾ ਇਹਨੂੰ ਇੱਥੇ ਹੀ ਥੰਮ ਲੈਣ। ਇਸ ਤੋਂ ਵੱਧ ਜੇ ਰੌਲਾ ਪਾਉਣਗੇ ਤੇ ਹੁਣ ਇਹਨਾਂ ਦੇ ਪਿੜ ਪੱਲੇ ਪੈਣਾ ਕੁਛ ਨਹੀਂ, ਇਹ ਗਵਾਉਣਗੇ ਬਹੁਤ ਕੁਛ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਸਰਕਾਰ ਨੇ ਪੁਲਿਸ ਭਰਤੀ 'ਚ ਬੜੀ ਰੱਖੀ ਬੇਹੱਦ ਔਖੀ ਸ਼ਰਤ। ਬਸ ਸ਼ਰਤਾਂ ਇਹੋ ਜਿਹੀਆਂ ਜੀ, ਨਾ ਸੁੱਖ ਦੇਣੀ ਪਵੇ ਤੇ ਨਾ ਖਜੂਰ ਤੇ ਚੜ੍ਹਨਾ ਪਵੇ। ਇਹਨਾਂ ਨੇ ਭਰਤੀ ਲਈ ਜਿਹੜੀ ਸ਼ਰਤ ਰੱਖੀ ਹੈ, ਉਹ ਐਤਕੀ ਪੰਜਾਬ ਪੁਲਿਸ ਦੀ 200 ਰਿਕਰੂਟਮੈਂਟ ਆ, ਉਹ ਹੈਗੀ ਹੈ ਸਪੈਸ਼ਲ ਗਰੁੱਪ, ਇਹਨਾਂ ਦੀ ਸਪੈਸ਼ਲ ਸਿਕਿਉਰਿਟੀ ਗਰੁੱਪ ਦੀ ਹੈ। ਉਸ ਭਰਤੀ ਦੇ ਵਿੱਚ 200 ਅਸਾਮੀਆਂ ਨੇ। 200 ਅਸਾਮੀਆਂ ਦੇ ਲਈ ਜਿਹੜੀ ਸ਼ਰਤ ਰੱਖੀ ਗਈ ਹੈ, ਸਭ ਤੋਂ ਔਖੀ ਸ਼ਰਤ ਹੈ, ਉਹ ਹੈ ਕਿ 38 ਇੰਚ ਛਾਤੀ ਚਾਹੀਦੀ ਹੈ ਤੇ 38 ਇੰਚ ਛਾਤੀ ਦੇ ਨਾਲ 100 ਮੀਟਰ ਦੀ ਰੇਸ ਹੈ ਜਿਹੜੀ ਉਹ 13 ਸਕਿੰਟਾਂ 'ਚ ਕੱਢਣੀ ਚਾਹੀਦੀ ਤੁਹਾਨੂੰ। ਹੁਣ ਪਿਛਲੀ ਭਰਤੀ ਹੋਈ ਹੈ ਜਿਹੜੀ, ਉਹਦੇ 'ਚ ਇਹੋ ਜਿਹੀ ਕੋਈ ਸ਼ਰਤ ਨਹੀਂ ਸੀ। ਉਹਦੇ 'ਚ ਰੇਸ ਦੀ ਥੋੜੀ ਜਿਹੀ ਸ਼ਰਤ ਟਫ ਸੀਗੀ, ਮੇਰੇ ਖਿਆਲ ਦੇ ਨਾਲ 1600 ਮੀਟਰ ਰੇਸ ਸੀਗੀ। 1600 ਮੀਟਰ ਰੇਸ ਹੈ ਜਿਹੜੀ ਉਹ 100 ਮੀਟਰ ਦੇ ਜਿਹੜੀ 13 ਸਕਿੰਟ ਵਾਲੀ ਸ਼ਰਤ ਦੇ ਮੁਕਾਬਲੇ ਥੋੜੀ ਜਿਹੀ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਸੁਖਿਆਈ ਵਾਲੀ ਹੈ।
ਬਾਕੀ ਛੱਤ ਵਾਲੀ ਕੋਈ ਛਾਤੀ ਵਾਲੀ ਕੋਈ ਕੰਡੀਸ਼ਨ ਨਹੀਂ ਸੀਗੀ। ਇੱਥੇ ਹੁਣ 38 ਇੰਚ ਛਾਤੀ ਹੈ ਜਿਹੜੀ, ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ 38 ਇੰਚ ਚੈਸਟ ਤੇ 2 ਇੰਚ ਫਲਾਉਣੀ ਵੀ ਜ਼ਰੂਰੀ ਹੈ। 40 ਇੰਚ ਛਾਤੀ ਪਹਿਲਾਂ ਤੇ ਪਾ ਲਓ। ਹੁਣ ਜਿਹਦੀ ਏਡੀ ਚੌੜੀ ਛਾਤੀ ਹੈ ਉਹ ਏਡਾ ਫਾਸਟ ਰਨਰ ਹੋਏਗਾ, ਉਹ ਮੇਰੇ ਖਿਆਲ ਦੇ ਨਾਲ ਬਹੁਤ ਇਹ ਵਿਰਲਾ, ਬਹੁਤ ਰੇਅਰ ਐਸਾ ਕੰਬੀਨੇਸ਼ਨ ਹੋਏਗਾ ਕਿ ਇੰਨਾ ਚੌੜਾ ਬੰਦਾ ਜਿਹੜਾ ਉਹ ਇੰਨਾ ਤੇਜ਼ ਦੌੜਾਕ ਵੀ ਹੋਵੇ। ਇਸ ਕਰਕੇ ਇਹ ਜਿਹੜੀ ਸ਼ਰਤ ਆ ਉਹ ਬਹੁਤ ਸਾਰੇ ਨੌਜਵਾਨਾਂ ਨੂੰ ਜਿਹੜੇ ਉਤਸ਼ਾਹੀ ਸਨ ਕਿ ਚਲੋ ਭਰਤੀ ਆ ਗਈ ਹੈ, ਭਰਤੀ ਵੇਖਾਂਗੇ, ਹੋ ਸਕਦਾ ਕਿ ਕਿਤੇ ਭਾਗ ਖੁੱਲ ਜਾਣ, ਸਰਕਾਰੀ ਬੈਲਟ ਮਿਲ ਜਾਵੇ, ਪੁਲਿਸ ਦੀ ਨੌਕਰੀ ਤੇ ਚੜ੍ਹ ਜਾਈਏ। ਪਰ ਬਹੁਤ ਸਾਰੇ ਨੌਜਵਾਨ ਜਿਵੇਂ ਹੀ ਇਹ ਭਰਤੀ ਦੇ ਫਾਰਮ ਖੁੱਲੇ ਕੱਲ੍ਹ, ਉਹ ਫਾਰਮ ਭਰ ਕੇ, ਉਹ ਸ਼ਰਤਾਂ ਦੇਖ ਕੇ ਉਹ ਟੁੱਟੇ ਫੁੱਲ ਵਾਂਗੇ, ਟਾਹਣੀਆਂ ਟੁੱਟੇ ਫੁੱਲ ਵਾਂਗੂ ਕਮਲਾ ਗਏ ਕਿ ਇੱਥੇ ਦਾਲ ਗਲਦੀ ਜਾਪਦੀ ਨਹੀਂ, ਕਿਉਂਕਿ 13 ਸਕਿੰਟ ਦਾ ਜਿਹੜਾ ਇਹ ਇਹਨਾਂ ਨੇ ਰੱਖਿਆ ਨੇਮ, ਇਹ ਬਹੁਤ ਜ਼ਿਆਦਾ ਸਖਤ ਹੈ। ਉਤੋਂ 38 ਇੰਚ ਛਾਤੀ। ਸੋ ਜਿਹੜਾ ਮੁਕਾਬਲਾ ਹੋਣਾ ਸੀਗਾ ਇੱਕ 200 ਬਹੁਤ ਥੋੜੀ ਕਹਿ ਲਈਏ ਵੈਕੈਂਸੀ ਦੀ ਇਹ ਜਿਹੜੀ ਹੈ ਇਸ ਤੇ, ਉਹਦੇ ਲਈ ਜਿਹੜੀ ਇੱਕ ਲੜਾਈ ਹੋਣੀ ਸੀ, ਜਦੋਜਹਿਦ ਹੋਣੀ ਸੀ, ਉਹਦੇ ਚੋਂ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਉਹ ਪਹਿਲਾਂ ਹੀ ਬਾਹਰ ਹੋ ਗਏ, ਕਿਉਂਕਿ ਉਹ ਮਾਪਦੰਡ ਹੈ, ਸਰੀਰਕ ਮਾਪਦੰਡ ਹੈ ਜਿਹੜੇ ਉਹਨਾਂ ਦੇ ਹਾਣ ਦੇ ਨਹੀਂ। ਸੋ ਇਹ ਜਿੱਥੇ ਇਹ ਸੂਬਾ ਬਹੁਤ ਵੱਡੀ ਇੱਕ ਵਿਹਲੜਾਂ ਦੀ, ਬੇਰੁਜ਼ਗਾਰਾਂ ਦੀ ਫੌਜ ਜਿਹੜੀ ਆਪਣੇ ਪਿੰਡੇ ਤੇ ਢੋਈ ਜਾਂਦਾ ਹੈ, ਇਸ ਸੂਬੇ ਦੇ ਵਿੱਚ ਇਹੋ ਜਿਹੀਆਂ ਸਖਤ ਸ਼ਰਤਾਂ ਚਾਹੀਦੀਆਂ ਨਹੀਂ। ਇੱਥੇ ਤੇ ਸਗੋਂ ਥੋੜ੍ਹੀਆਂ ਜਿਹੀਆਂ ਨਰਮ ਸ਼ਰਤਾਂ ਹੋਣ ਕਿ ਬਹੁਤ ਸਾਰੇ ਜਿਹੜੇ ਬੇਰੁਜ਼ਗਾਰ ਆ ਉਹਨਾਂ ਕੋਲ ਮੌਕਾ ਹੋਵੇ, ਮੌਕੇ ਲੜਾਈ ਦੇ ਵਿੱਚ, ਰੇਸ ਦੇ ਵਿੱਚ ਤੇ ਆਉਣ, ਘੱਟੋ ਘੱਟ ਉਹਨਾਂ ਨੂੰ ਮੌਕਾ ਤੇ ਮਿਲੇ। ਮੌਕੇ ਤੋਂ ਪਹਿਲਾਂ ਬਾਹਰ ਕਰਦੇ ਨੇ। ਸ਼ਾਇਦ ਇਹ ਦੂਰਾ ਧੱਕਾ, ਪਹਿਲਾ ਧੱਕਾ ਇਹ ਕਿ ਇੱਥੇ ਜਿੰਨੀ ਜ਼ਿਆਦਾ ਵੱਡੀ ਫੌਜ ਹੈ ਬੇਰੁਜ਼ਗਾਰਾਂ ਦੀ, ਉਹਦੇ ਮੁਕਾਬਲੇ ਨੌਕਰੀਆਂ ਜਿਹੜੀਆਂ ਕ੍ਰੀਏਟ ਬਹੁਤ ਘੱਟ ਹੁੰਦੀਆਂ। ਜੇ ਘੱਟ ਹੁੰਦੀਆਂ ਉਹਨਾਂ ਤੇ ਇਹੋ ਜਿਹੀਆਂ ਸ਼ਰਤਾਂ ਰੱਖ ਦੇਣੀਆਂ, ਇਹ ਦੋਹਰਾ ਧੱਕਾ ਹੈ। ਔਰ ਵੈਸੇ ਧੱਕਾ ਦੋਹਰਾ ਨਹੀਂ, ਇਹ ਤੇ ਤੀਰਾ ਚੌਰਾ ਹੈ ਕਿ ਪਹਿਲਾਂ ਅਸੀਂ ਪੁਲਿਸ ਦਾ ਇਹ ਵੇਖਿਆ ਸਾਰਾ ਕਾਰ ਵਿਹਾਰ ਕਿ ਉਹਦੇ ਚੋਂ ਵੀ ਬਾਹਰ ਹੀ ਆ ਕੇ ਕਾਫੀ ਪੱਧਰ ਤੇ, ਕਾਫੀ ਵੱਡੇ ਪੱਧਰ ਤੇ ਉਹ ਘੁਸਪੈਠ ਕਰ ਗਏ। ਫਿਰ ETT ਅਧਿਆਪਕਾਂ ਦੀ ਨਿਯੁਕਤੀ ਦੇ ਵਿੱਚ ਦਰਜਨਾਂ ਅਧਿਆਪਕ ਸੀ ਜਿਹੜੇ ਹਰਿਆਣਾ, ਰਾਜਸਥਾਨ, ਜਿੱਥੇ ਜਾ ਕੇ ਪੰਜਾਬੀ ਮਰਲਾ ਜ਼ਮੀਨ ਵੀ ਨਹੀਂ ਖਰੀਦ ਸਕਦੇ ਰਾਜਸਥਾਨ ਸੂਬੇ 'ਚ, ਉੱਥੋਂ ਆ ਕੇ ਉਹ ਵੀ ਨਿਯੁਕਤੀ ਪੱਤਰ ਲੈ ਗਏ। ਸੋ ਤੀਜਾ ਇਹ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਰਤਾਂ ਉਹ ਵੀ ਕਿਤੇ ਨਾ ਕਿਤੇ ਪੰਜਾਬੀਆਂ ਦੇ ਜਿਹੜੇ ਅਧਿਕਾਰ ਆ, ਪੰਜਾਬੀਆਂ ਦੇ ਜਿਹੜੇ ਹੱਕ ਆ, ਉਹਨਾਂ ਨੂੰ ਕਿਤੇ ਨਾ ਕਿਤੇ ਮਾਰਨ ਦੀ, ਸੱਟ ਮਾਰਨ ਦੀ ਇਹ ਕਵਾਇਦ ਸਮਝੀ ਜਾ ਸਕਦੀ ਹੈ। ਇਸ ਕਰਕੇ ਸ਼ਰਤਾਂ ਜਿਹੜੀਆਂ ਨਰਮ ਕਰਨ ਦੀ ਜ਼ਰੂਰਤ ਹੈ। ਨੌਜਵਾਨ ਖਾਸ ਤੌਰ ਤੇ ਇਹਨਾਂ ਸ਼ਰਤਾਂ ਤੋਂ ਥੋੜ੍ਹੇ ਜਿਹੇ ਨਾਰਾਜ਼, ਥੋੜ੍ਹੇ ਜਿਹੇ ਕਾਹਨੂੰ ਬਹੁਤ ਜ਼ਿਆਦਾ ਨਾਰਾਜ਼ ਨੇ ਕਿ ਜੇ ਮੌਕਾ ਮਿਲਦਾ ਹੈ ਤੇ ਮੌਕਾ ਐਸਾ ਔਖਾ ਮਿਲਦਾ ਹੈ ਕਿ ਉਹ ਮੌਕਾ ਸਾਡਾ ਇਹੋ ਜਿਹਾ ਹੁੰਦਾ ਕਿ ਉਹਦੇ ਤੇ ਚੌਕਾ ਲੱਗਣਾ ਸੰਭਵ ਹੀ ਨਹੀਂ। ਬਿਲਕੁਲ ਜੀ, ਪੰਜਾਬੀਆਂ ਦੇ ਜਿਹੜੇ ਅਧਿਕਾਰ ਆ ਉਹਨਾਂ ਤੇ ਜਿਹੜਾ ਡਾਕਾ ਮਾਰ ਰਹੀ ਹੈ ਉਹ ਵੀ ਪੰਜਾਬ ਦੀ ਸਰਕਾਰ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਮੋਦੀ ਸਰਕਾਰ ਦੀ। ਉਸਨੇ 15% ਦੀ ਸਿਹਤ ਬਜਟ ਘਟਾਇਆ। ਇਹ ਮੋਦੀ ਸਰਕਾਰ ਪਤਾ ਨਹੀਂ ਕੀ ਕਰਦੀ ਪਈ ਹੈ। ਮੋਦੀ ਸਰਕਾਰ ਦਾ ਜਿਹੜਾ ਇਹ ਕਾਰਜਕਾਲ ਵੇਖੀਏ 2 ਸਾਲਾਂ ਦਾ, ਇਹਨਾਂ ਨੇ ਕਟੌਤੀਆਂ ਹੀ ਕਟੌਤੀਆਂ ਕੀਤੀਆਂ। ਹਾਂ, ਮਹਿੰਗਾਈ ਹੈ ਜਿਹੜੀ ਉਹ ਵੱਧਦੀ ਗਈ। ਕਿਸੇ ਸਮੇਂ ਸੁਸ਼ਮਾ ਸਵਰਾਜ ਹੋਰੀ ਗੱਲ 'ਚ ਗੰਢੇ ਪਾ ਕੇ ਪ੍ਰਦਰਸ਼ਨ ਕਰਦੀਆਂ ਹੁੰਦੀਆਂ ਸਨ ਜਦੋਂ 50 ਰੁਪਏ ਗੰਢੇ ਹੋਏ ਸੀ ਇੱਕ ਵੇਲੇ UPA ਸਰਕਾਰ ਵੇਲੇ। ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦਾ ਵੇਲਾ ਆ ਗਿਆ ਥੋੜੇ ਮਹੀਨਿਆਂ ਬਾਅਦ, ਹੁਣ ਗੰਢਾ ਵੀ ਜਿਹੜਾ ਉਹ ਸੈਂਚਰੀ ਮਾਰ ਕੇ ਮੁੜ ਆਇਆ ਸੀ। ਤੇ ਇੱਥੇ ਹੁਣ ਟਮਾਟਰ ਹੈ ਜਿਹੜਾ ਉਹ ਵੀ ਲਾਲ ਪੀਲਾ ਰਹਿੰਦਾ। ਦਾਲਾਂ ਜਿਹੜੀਆਂ ਉਹ ਡਬਲ ਸੈਂਚਰੀ ਮਾਰ ਰਹੀਆਂ। ਪਰ ਉਹ ਜਿਹੜੀਆਂ ਬੀਬੀਆਂ ਗੰਢੇ ਪਾ ਕੇ ਗਲ ਦੇ ਵਿੱਚ ਪ੍ਰਦਰਸ਼ਨ ਕਰਦੀਆਂ ਸੀ, ਉਹ ਹੁਣ ਨਹੀਂ ਬੋਲੀਆਂ ਕਦੇ। ਇਹੀ ਹਾਲ ਹੈ। ਕਾਂਗਰਸੀ ਹੁਣ ਉਹ ਡਿਊਟੀ ਸਾਂਭ ਲਈ ਕਾਂਗਰਸੀ ਬੀਬੀਆਂ ਨੇ। ਜਦੋਂ ਕਾਂਗਰਸੀ ਸੱਤਾ 'ਚ ਆ ਗਏ ਫਿਰ ਦੂਜੀਆਂ ਬੀਬੀਆਂ ਗਲਾਂ 'ਚ ਗੰਢਿਆਂ ਵਾਲੇ ਹਾਰ ਪਾ ਲੈਣਗੀਆਂ। ਪਰ ਇਹ ਗੰਢਿਆਂ ਵਾਲੇ ਹਾਰ ਆ ਜਿਹੜੇ ਉਹ ਬੰਦਿਆਂ ਲਈ ਹਾਰਾਂ ਬਣਦੀਆਂ ਜਾਂਦੀਆਂ, ਕਿਉਂਕਿ ਇਸ ਵਕਤ ਮੁਲਕ ਦੇ ਵਿੱਚ ਜਿਹੜੀਆਂ ਕਟੌਤੀਆਂ ਹੋ ਰਹੀਆਂ ਨੇ, ਖਾਸ ਤੌਰ ਤੇ ਸਿਹਤ ਖੇਤਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ, ਵਿਆਪਕ ਪੱਧਰ ਤੇ ਕੀਤੀਆਂ ਜਾ ਰਹੀਆਂ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਹੜੀ UPA ਸਰਕਾਰ ਸੀ ਉਹਦਾ ਆਖਰੀ ਵਿੱਤੀ ਸਾਲ ਸੀ, ਜਿਹੜਾ ਫਾਈਨੈਂਸ਼ੀਅਲੀ ਸਾਲ ਜਿਹਨੂੰ ਕਹਿ ਦਿੰਦੇ ਆ 2014-15 ਦਾ, ਉਹਦੇ ਵਿੱਚ ਇਹਨਾਂ ਨੇ ਜਿਹੜਾ ਬਜਟ ਰੱਖਿਆ ਸੀ ਸਿਹਤ ਲਈ ਉਹ ਸੀ 20,344 ਕਰੋੜ ਤੇ 23 ਲੱਖ ਦਾ। 2015-16 'ਚ ਜਦੋਂ ਮੋਦੀ ਸਰਕਾਰ ਆਪਣਾ ਕਾਰਜਕਾਲ ਸ਼ੁਰੂ ਕਰਦੀ ਹੈ ਤਾਂ ਉਹਦੇ ਵਿੱਚ ਇਹ ਬਜਟ ਹੈ ਜਿਹੜਾ
ਉਹ ਰਹਿ ਜਾਂਦਾ 17,313 ਕਰੋੜ 9 ਲੱਖ ਰੁਪਏ ਦਾ। ਉਸ ਤੋਂ ਅਗਲਾ ਜਿਹੜਾ ਕਰੰਟ ਫਾਈਨੈਂਸ਼ੀਅਲ ਸਾਲ ਆ 2016 ਤੇ 2017, ਇਹਦੇ ਵਿੱਚ ਇਹ ਬਜਟ ਹੈ ਜਿਹੜਾ ਉਹ 17,313 ਕਰੋੜ ਤੋਂ ਘਟਦਾ 16,396 ਕਰੋੜ ਤੇ ਆ ਜਾਂਦਾ ਹੈ। ਯਾਨੀ 2 ਸਾਲਾਂ 'ਚ ਹੀ ਮੋਦੀ ਸਰਕਾਰ ਨੇ ਸਿਹਤ ਖੇਤਰ ਦਾ ਬਜਟ ਹੈ ਜਿਹੜਾ ਉਹ ਲਗਭਗ 15% ਘੱਟ ਕਰ ਦਿੱਤਾ। ਹੁਣ ਕੱਲੇ ਜੇ ਪੰਜਾਬ ਦੀ ਮੈਂ ਗੱਲ ਕਰਾਂ ਤੇ ਕੱਲੇ ਪੰਜਾਬ ਨੂੰ ਲਗਭਗ 100 ਕਰੋੜ ਦੀ ਮਾਰ ਪਈ ਹੈ ਇਸ ਕਟੌਤੀ ਦੇ ਵਿੱਚ। ਦੂਜੇ ਜਿਹੜੇ ਵੱਡੇ ਸੂਬੇ ਆ ਯੂਪੀ ਵਰਗੇ, ਮਹਾਰਾਸ਼ਟਰ ਵਰਗੇ, ਉਹਨਾਂ ਦੇ ਵਿੱਚ ਪਤਾ ਨਹੀਂ ਇਸ ਕਟੌਤੀ ਦੀ ਮਾਰ ਕਿੰਨੀ ਵੱਡੀ ਹੋਏਗੀ, ਕਿੰਨੀ ਭਿਆਨਕ ਹੋਏਗੀ। ਪਰ ਸਾਡੇ ਛੋਟੇ ਜਿਹੇ ਸੂਬੇ ਪੰਜਾਬ ਤੇ ਇਹ 100 ਕਰੋੜ ਦੀ ਕਟੌਤੀ ਵਰੀ ਹੈ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਕਟੌਤੀਆਂ ਦੀ ਤੇ ਇਹਨਾਂ ਨੇ ਆਉਂਦਿਆਂ ਸਾਰ ਹੀ ਰਗੜਾ ਬੰਨ੍ਹ ਦਿੱਤਾ ਸੀ। ਚਾਹੇ ਮੈਂ ਗੱਲ ਕਰਾਂ 2015-16 ਸਾਲ ਦੀ, ਉਹਦੇ ਵਿੱਚ ਜਿਹੜਾ ਪਾਣੀ ਤੇ ਹੋਰ ਇਹ ਹੁੰਦੀਆਂ ਸਫਾਈ ਨਾਲ ਜੁੜੀਆਂ ਸਹੂਲਤਾਂ, ਉਹਦੇ ਵਿੱਚ ਇਹਨਾਂ ਨੇ 59% ਜਿਹੜਾ ਕਟੌਤੀ ਕੀਤੀ ਸੀ ਬਜਟ ਦੇ ਵਿੱਚ, 59%। ਜਦ ਕਿ ਕਾਰਪੋਰੇਟ ਜਗਤ ਨੂੰ ਆਉਂਦਿਆਂ ਹੀ ਇਹਨਾਂ ਨੇ ਕੈਸ਼ ਬਹਾਰਾਂ ਕਰਾ ਦਿੱਤੀਆਂ ਸਨ। ਦੂਜੇ ਪਾਸੇ 'ਚ ਕਿਸਾਨ ਜੁੜੀ ਐਗਰੀਕਲਚਰ ਰਾਸ਼ੀ ਦੀ ਗੱਲ ਕਰੀਏ, ਬਜਟ ਰਾਸ਼ੀ ਦੀ, ਤੇ ਉਹਦੇ ਵਿੱਚ ਆਉਂਦੇ ਪਹਿਲੇ ਸਾਲ 19% ਇਹਨਾਂ ਨੇ ਕਟੌਤੀ ਕਰ ਦਿੱਤੀ ਸੀ। ਐਤਕੀ ਤੇ ਹੋਰ ਵੀ ਉਹ ਕਟੌਤੀ ਵੱਧ ਗਈ ਹੋਣੀ ਆ। ਸੋ ਐਗਰੀਕਲਚਰ ਦੇ ਵਿੱਚ ਵੀ ਇਹਨਾਂ ਨੇ ਕਟੌਤੀ ਕੀਤੀ, ਹੁਣ ਐਜੂਕੇਸ਼ਨ ਦੇ ਵਿੱਚ ਵੀ ਕੀਤੀ ਹੈ, ਹੁਣ ਹੈਲਥ ਦੇ ਵਿੱਚ ਵੀ ਇੰਨੀ ਕਰੀ ਜਾਂਦੇ ਆ। ਸੋ ਕੁੱਲ ਮਿਲਾ ਕੇ ਕਟੌਤੀਆਂ ਹੀ ਕਟੌਤੀਆਂ ਨੇ। ਅੱਜ ਬਾਦਲ ਸਾਹਿਬ ਨੇ ਵੀ ਇਹ ਗੱਲ ਜਿਹੜੀ ਹੈ ਇਹਦਾ ਗੁੱਸਾ ਮਨਾਇਆ। ਉਹਨਾਂ ਨੇ ਕਿਹਾ ਕਿ ਕਿਸੇ ਵੀ ਰਾਜ ਦਾ, ਕਿਸੇ ਵੀ ਦੇਸ਼ ਦਾ ਜਿਹੜਾ ਭਵਿੱਖ ਹੈ, ਜਿਹੜੀ ਤਰੱਕੀ ਹੈ, ਉਹ ਇਹ 2 ਬੁਨਿਆਦੀ ਚੀਜ਼ਾਂ ਤੇ ਟਿਕੀ ਹੁੰਦੀ ਹੈ, ਸਿਹਤ ਤੇ ਸਿੱਖਿਆ। ਉਹ ਕਹਿੰਦੇ ਕਿ ਅਸੀਂ ਸੂਬੇ ਆ ਜਿਹੜੇ ਉਹ ਨਿਰੰਤਰ ਵਧਾਉਂਦੇ ਜਾ ਰਹੇ ਆ ਆਪਣਾ ਬਜਟ ਇਹਨਾਂ ਖੇਤਰਾਂ 'ਚ ਤੇ ਕੇਂਦਰ ਘਟਾਉਂਦੀ ਜਾਂਦੀ ਹੈ। ਇਹ ਗੱਲ ਜਿਹੜੀ ਹੈ ਨਾਗਵਾਰ ਆ। ਸੋ ਇਹ ਕੇਂਦਰ ਸਰਕਾਰ ਜਿਸ ਪਾਸੇ ਨੂੰ ਤੁਰ ਰਹੀ ਹੈ ਕਿ ਜਨਤਕ ਖੇਤਰਾਂ ਦੇ ਵਿੱਚ ਕਟੌਤੀਆਂ ਤੇ ਕਾਰਪੋਰੇਟ ਜਗਤ ਨੂੰ ਐਸ਼ ਬਹਾਰਾਂ, ਇਹ ਸ਼ਾਇਦ ਲੋਕ ਹਿੱਤਾਂ ਦੀ ਬਹੁਤ ਵੱਡੀ ਅਣਦੇਖੀ ਹੈ। ਪਰ ਮਸਲਾ ਉੱਥੇ ਆ ਕੇ ਉਲਝ ਜਾਂਦਾ। ਸਾਡੇ ਲੋਕ ਰਾਸ਼ਟਰਵਾਦ ਦੇ ਵਿੱਚ ਜਿਹੜੇ ਆ ਬੁਰੀ ਤਰ੍ਹਾਂ ਉਸ ਚੱਕਰ ਦੇ ਵਿੱਚ ਫਸੇ ਹੋਏ ਆ, ਉੱਥੇ ਉਲਝੇ ਹੋਏ ਆ, ਰਾਸ਼ਟਰਵਾਦ ਤੋਂ ਨਿਕਲਦੇ ਆ, ਹੋਰ ਕਿਸੇ ਚਰਚਾ 'ਚ ਫਸ ਜਾਂਦੇ ਆ। ਯਾਨੀ ਸਿਆਸੀ ਉਲਝਾਵਾਂ ਦੇ ਵਿੱਚ ਐਸੇ ਉਲਝੇ ਆ ਕਿ ਇਸ ਪਾਸੇ ਧਿਆਨ ਨਹੀਂ ਦਿੰਦੇ। ਕਿਉਂਕਿ ਜੇ ਕੋਈ ਗਰੀਬ ਆਮ ਵਿਅਕਤੀ ਬਿਮਾਰ ਹੁੰਦਾ ਹੈ ਤਾਂ ਉਹਨੂੰ ਇਲਾਜ ਦੀ ਜ਼ਰੂਰਤ ਹੁੰਦੀ ਹੈ ਸਭ ਤੋਂ ਪਹਿਲਾਂ, ਨਾ ਕਿ ਲੜਾਕੂ ਜਹਾਜ਼ ਦੀ, ਜਿਹੜੇ ਪਾਸੇ ਇਹ ਅਰਬਾਂ ਖਰਬਾਂ ਦੇ ਸੌਦੇ ਕਰਦੇ ਆ। ਇਹ ਉਹਨਾਂ ਨੂੰ ਮੁਬਾਰਕ, ਪਰ ਸਭ ਤੋਂ ਪਹਿਲਾਂ ਇਹ ਹੈ ਕਿ ਉਹ ਆਪਣੇ ਲੋਕਾਂ ਨੂੰ, ਆਪਣੇ ਆਵਾਮ ਨੂੰ ਇਹ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਚੋਣਾਂ ਤੋਂ ਪਹਿਲਾਂ ਹੀ ਅਕਾਲੀਆਂ ਨੇ ਡੇਰਾ ਪ੍ਰੇਮੀਆਂ ਨੂੰ ਚੌਗਾ ਪਾਇਆ। ਜਦੋਂ ਹੋਇਆ ਨਾ ਜੀ ਹੁਕਮਨਾਮਾ ਜਾਰੀ 2007 ਦੇ ਵਿੱਚ ਡੇਰੇ ਵਾਲਿਆਂ ਦੇ ਖਿਲਾਫ, ਇਹਨਾਂ ਦਾ ਇੱਕ SGPC ਕਮੇਟੀ ਮੈਂਬਰ ਸੀ, ਉਹ 15 ਦਿਨਾਂ ਬਾਅਦ ਹੀ ਉਹਨਾਂ ਦੀ ਨਾਮ ਚਰਚਾ 'ਚ ਬੈਠਾ ਫੜਿਆ ਗਿਆ ਸੀ। ਉਹੀ ਜਿਹੜਾ ਉਹ ਗਿੱਦੜਵੇ ਹਲਕੇ ਨਾਲ ਸੰਬੰਧਿਤ ਸੀਗਾ, ਉਹੀ ਬੰਦਾ ਫਿਰ ਬਾਅਦ ਦੇ ਵਿੱਚ ਇੱਕ ਸਮਾਗਮ 'ਚ, ਇਹਨਾਂ ਦੇ ਪ੍ਰੇਮੀਆਂ ਦੇ ਸਮਾਗਮ 'ਚ ਬੈਠਾ, ਕੈਮਰੇ 'ਚ ਕੈਦ ਹੋ ਗਿਆ। ਫਿਰ ਉਹਨੂੰ ਸੱਦ ਕੇ ਉੱਥੇ ਅਕਾਲ ਤਖਤ ਸਾਹਿਬ ਉਹ ਜਿਹੜੀ ਸਜ਼ਾ ਲਾਉਂਦੇ ਹੁੰਦੇ ਆ, ਜਿਵੇਂ ਮਜੀਠੀਆ ਨੂੰ ਲਾਈ ਸੀ, ਉਸ ਤਰ੍ਹਾਂ ਦੀ ਸਜ਼ਾ ਲਾ ਕੇ ਇਹਨਾਂ ਨੇ ਬੁੱਤਾ ਸਾਰ ਦਿੱਤਾ ਸੀਗਾ। ਸੋ ਇਹਨਾਂ ਦਾ ਜਿਹੜਾ ਪ੍ਰੇਮੀਆਂ ਦੇ ਨਾਲ ਪ੍ਰੇਮ ਅੰਦਰ ਖਾਤੇ ਖਾਸ ਤੌਰ ਤੇ ਉਹ ਵੱਖਰੇ ਕਿਸਮ ਦਾ ਰਿਹਾ। ਹੁਣ ਵੀ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਅਕਾਲੀ ਹੈ ਜਿਹੜੇ, ਉਹ ਹੁਣ ਡੇਰੇ ਵਾਲੇ ਪ੍ਰੇਮੀਆਂ ਦੇ ਪ੍ਰੇਮੀ ਬਣੇ ਪਏ ਆ ਕਿ ਟਿਊਬਵੈੱਲ ਕਨੈਕਸ਼ਨਾਂ ਦੇ ਵਿੱਚੋਂ ਉਹਨਾਂ ਲਈ ਰਿਜ਼ਰਵ ਕੋਟਾ ਰੱਖਦੇ ਪਏ ਆ। ਹਾਲਾਂਕਿ ਅਫਸਰ ਆ ਜਿਹੜੇ ਉਹ ਖੁੱਲ੍ਹੇ ਤੌਰ ਤੇ ਨਹੀਂ ਮੰਨਦੇ, ਅੰਦਰ ਖਾਤੇ ਆਫ ਦੀ ਰਿਕਾਰਡ ਉਹ ਗੱਲ ਕਹਿੰਦੇ ਆ ਕਿ ਮਾਨਸਾ ਤੇ ਬਠਿੰਡਾ ਜ਼ਿਲ੍ਹਾ ਜਿਹੜਾ ਕਿ ਪ੍ਰੇਮੀਆਂ ਦਾ ਬਹੁਤ ਵੱਡਾ ਗੜ੍ਹ ਆ, ਉਸ ਗੜ੍ਹ ਦੇ ਵਿੱਚ ਉਹਨਾਂ ਪ੍ਰੇਮੀਆਂ ਨੂੰ ਖੁਸ਼ ਕਰਨ ਲਈ ਜਿਹੜੇ ਚੇਅਰਮੈਨੀ ਦੇ ਕੋਟੇ ਦੇ ਕਨੈਕਸ਼ਨ ਆ, ਉਹਨਾਂ ਦੇ ਵਿੱਚ ਇੱਕ ਅਲੱਗ ਰਿਜ਼ਰਵ ਕੋਟਾ ਕੀਤਾ ਗਿਆ। ਉਹ ਕੋਟਾ ਹੈ ਡੇਰਾ ਪ੍ਰੇਮੀਆਂ ਦਾ। ਉਹਦੇ ਵਿੱਚ ਇਹਨਾਂ ਨੂੰ ਕਨੈਕਸ਼ਨ ਹੈ ਜਿਹੜੇ ਉਹ ਲਗਭਗ 600 ਕਨੈਕਸ਼ਨ ਹੈ ਜਿਹੜੇ ਉਹ ਰਿਜ਼ਰਵ ਰੱਖ ਕੇ ਦਿੱਤੇ ਜਾ ਰਹੇ ਆ। ਸੋ ਕਿਸੇ ਚਲੋ ਡੇਰਾ ਪ੍ਰੇਮੀ ਵੀ ਉਹ ਪੰਜਾਬ ਦੇ ਵਿੱਚ ਰਹਿੰਦੇ ਤੇ ਪੰਜਾਬੀ ਹੈ ਸਭ ਤੋਂ ਪਹਿਲਾਂ, ਉਹ ਕਿਸ ਦੇ ਪੈਰੋਕਾਰ, ਕਿਸ ਨੂੰ ਮੰਨਦੇ, ਉਹ ਗੱਲ ਵੱਖਰੀ ਹੈ। ਪਰ ਜੋ ਇਹ ਕੋਟੇ ਨਿਰਧਾਰਿਤ ਕੀਤੇ ਜਾ ਰਹੇ ਆ, ਕਿਤੇ ਨਾ ਕਿਤੇ ਇਹ ਜਨਤਕ ਵੰਡ ਦੇ ਜੋ ਨੇਮ ਕਾਇਦੇ ਆ,
ਉਹਨਾਂ ਦੀ ਤਾਂ ਮੈਂ ਕਹਾਂਗਾ ਕਿ ਇਹ ਨੇੜ ਦੀ ਵੀ ਨਹੀਂ ਲੰਘਦੇ ਜਿਹੜੇ ਜਨਤਕ ਵੰਡ ਦੇ ਨੇਮ ਆ। ਕਿਉਂਕਿ ਦੇਖੋ, ਜਿਹੜੀ ਪਾਲਿਸੀ ਜਨਤਾ ਲਈ ਬਣੀ ਹੈ, ਅੱਗੋਂ ਉਹ ਇੱਕ ਉਹਦਾ ਸਿਆਸੀਕਰਨ ਹੋ ਜਾਣਾ ਕਿ ਆਹ ਜੀ ਜਥੇਦਾਰ ਦਾ ਕੋਟਾ, ਚੇਅਰਮੈਨ ਦਾ ਕੋਟਾ ਉਹਨੇ ਗਾਹ ਰੱਖ ਲੈਣਾ, ਆਹ ਪ੍ਰੇਮੀਆਂ ਦਾ ਕੋਟਾ, ਫਲਾਣਿਆਂ ਦਾ ਕੋਟਾ, ਟਮਕਾਣਿਆਂ ਦਾ ਕੋਟਾ। ਤੇ ਇਹ ਮੇਰੇ ਖਿਆਲ ਦੇ ਨਾਲ ਜਿਹੜੇ ਲੋਕਾਂ ਦੇ ਲਈ ਸਕੀਮਾਂ ਬਣੀਆਂ, ਫਿਰ ਉਹਨਾਂ ਦੀ ਕਿਤੇ ਨਾ ਕਿਤੇ ਨਜ਼ਰ ਅੰਦਾਜ਼ੀ ਹੋਣੀ ਤੈਅ ਆ। ਕਿਉਂਕਿ ਜੇ ਜਥੇਦਾਰ ਕੋਲ ਕੋਟਾ ਗਿਆ ਤੇ ਜਥੇਦਾਰ ਨੇ ਅੱਗੋਂ ਵੇਖਣਾ ਕਿ ਕਿਹੜਾ ਸਰਪੰਚ ਹੈ ਜਿਹੜਾ ਉਹ ਮੈਨੂੰ ਵਾਹਵਾ ਕਮਾਈ ਕਰਕੇ ਦਿੰਦਾ, ਜਾਂ ਕਿਹੜਾ ਪਿੰਡ ਆ ਜਿੱਥੋਂ ਮੈਨੂੰ ਵਾਹਵਾ ਗੱਫਾ ਮਿਲ ਜਾਂਦਾ, ਜਾਂ ਉਹ ਕਿਹੜੇ ਲੋਕ ਆ ਜਿਹੜੇ ਮੈਨੂੰ ਵੋਟ ਪਾਉਂਦੇ ਆ, ਮੇਰੀ ਚੀਜ਼ ਚੋਰੀ ਕਰਦੇ ਆ, ਜਾਂ ਉਹ ਕਿਹੜੇ ਲੋਕ ਆ ਜਿਹੜੇ ਸਾਡੇ ਅੱਗੇ ਅੜਦੇ ਆ। ਸੋ ਜਿਹੜੇ ਅੜਦੇ ਆ ਉਹਨਾਂ ਨੂੰ ਫਿਰ ਅੜਨ ਵਾਲਿਆਂ ਨੂੰ ਝੜਨ ਵਾਲੇ ਕੀਤਾ ਜਾਂਦਾ ਕਿ ਇਹਨਾਂ ਨੂੰ ਝਾੜਿਆ ਜਾਵੇ, ਦੂਜਿਆਂ ਨੂੰ ਖੁਸ਼ ਕੀਤਾ ਜਾਵੇ। ਜਿਹੜੇ ਲੋਕ ਵੋਟ ਨਹੀਂ ਪਾਉਂਦੇ ਜਾਂ ਦੂਜੀ ਪਾਰਟੀ ਦੇ ਹੁੰਦੇ ਆ ਜਾਂ ਜਿਹੜੇ ਸਲਾਮਾਂ ਨਹੀਂ ਠੋਕਦੇ, ਉਹਨਾਂ ਨੂੰ ਫਿਰ ਇਸ ਤਰੀਕੇ ਦੇ ਨਾਲ ਇਸ ਹੱਕਾਂ ਦੀ ਲੜਾਈ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ, ਜੋ ਮੇਰੇ ਖਿਆਲ ਦੇ ਨਾਲ ਸਿੱਧੇ ਤੌਰ ਤੇ ਲੋਕਤੰਤਰਿਕ ਦੇਸ਼ ਲਈ ਇੱਕ ਵੱਖਰੀ ਕਿਸਮ ਦੀ ਪਿਰਤ ਆ। ਵੱਖਰੀ ਕਿਸਮ ਦੀ ਪਿਰਤ ਇਹ ਹੈ ਕਿਉਂਕਿ ਮੈਂ ਕਹਿੰਦਾ ਕਿ ਕਿਸੇ ਵੀ ਜਿਹੜਾ ਲੋਕਤੰਤਰਿਕ ਦੇਸ਼ ਹੈ ਉਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਵਿਧੀ ਵਿਧਾਨ ਨਹੀਂ ਹੋਣਾ ਕਿ ਭਾਈ ਤੁਸੀਂ ਆਹ ਕੋਟਾ ਰੱਖ ਲਓ ਤੇ ਅੱਗੋਂ ਜਿਹਨੂੰ ਚਾਹੋ ਤੁਸੀਂ ਦੇ ਦਿਓ। ਇਹ ਮੇਰੇ ਖਿਆਲ ਦੇ ਨਾਲ ਸਿੱਧੇ ਤੌਰ ਤੇ ਸਰਕਾਰੀ ਯੋਜਨਾਵਾਂ ਦਾ ਬਹੁਤ ਬੇਰਹਿਮੀ ਦੇ ਨਾਲ ਵੱਧ ਇਸਤੇਮਾਲ ਹੈ, ਜੋ ਕਿ ਕਿਸੇ ਵੀ ਰੈਗੂਲੇਟਰੀ ਦੇ ਜਾਂ ਕਿਸੇ ਵੀ ਇਹੋ ਜਿਹੀ ਕਮੇਟੀ ਦੇ ਨਜ਼ਰ ਦੇ ਵਿੱਚ ਮੇਰੇ ਖਿਆਲ ਤੇ ਨਹੀਂ ਹੋਣਾ। ਕਿ ਪੰਜਾਬ ਦੇ ਵਿੱਚ ਇਹ ਹਾਲ ਆ ਕਿ ਜੇ ਬਿਜਲੀ ਦਾ ਮੀਟਰ ਵੀ ਤੁਸੀਂ ਲਾਉਣਾ, ਤੁਹਾਨੂੰ ਪਹਿਲਾਂ ਕੱਚੇ ਰੁਕੇ ਤੇ ਲਿਖ ਕੇ ਲਿਆਉਣਾ ਪਊਗਾ ਕਿ ਆਹ ਜੀ ਇਹ ਫਲਾਣੇ ਬੰਦੇ ਦੇ ਲਾ ਦਿਓ। ਇੱਥੇ ਅਬੋਰ ਜਿਹੜੇ ਨੀਲੇ ਕਾਰਡਾਂ ਵਾਲੀ ਫਾਈਲ ਆ ਉਹ ਫੜੇ ਗਏ ਸੀਗੇ ਜਿਹੜੇ ਅਧਿਕਾਰੀ ਬਣਾਉਂਦੇ, ਤੇ ਉਹਦੇ ਵਿੱਚ ਇੱਕ ਕਲਰਕ ਜਿਹੜਾ ਸੀ ਉਹਨੇ ਆਪਣੀ ਚਿੱਟ ਬਣਾਈ ਹੋਈ ਸੀ, ਜਿਹੜੀ ਫਾਈਲ ਤੇ ਚਿੱਟ ਲੱਗਦੀ ਸੀ ਉਹ ਫਾਈਲ ਇੱਕ ਪਾਸੇ ਰੱਖੀ ਜਾਂਦੇ ਸੀ ਕਿ ਫਾਈਲ ਕਾਲੀਆਂ ਦੀ ਹੈ ਨਾ ਉਹਨਾਂ ਦੇ ਵਰਕਰਾਂ ਦੀ, ਜਿਹੜੀ ਆਮ ਬੰਦੇ ਦੀ ਸੀ ਉਹ ਫਾਈਲ ਦੂਜੇ ਪਾਸੇ ਰੱਖੀ ਜਾਂਦੀ ਸੀ, ਉਹ ਕੈਮਰੇ 'ਚ ਕੈਦ ਹੋ ਗਈ ਸੀ। ਸੋ ਇਹ ਜਿਹੜਾ ਇਹਨਾਂ ਨੇ ਇੱਕ ਵੱਖਰਾ ਹੀ ਇਸ ਵਾਰ ਹੀ ਇਹ ਚੱਲਣ ਚਲਾਇਆ, ਇਹ ਚੱਲਣ ਅੱਗੇ ਵੀ ਘਾਤਕ ਸਿੱਧ ਹੋਏਗਾ। ਜੀ ਤਾਂ ਮੇਰਾ ਆਖਰੀ ਸਵਾਲ ਹੈ ਜੀ, ਇੱਕ ਜੇਬ ਕਤਰੀ ਦਾ ਮਾਮਲਾ ਸੀਗਾ ਜਿਨ੍ਹਾਂ ਨੂੰ ਕਾਫੀ ਟਾਈਮ ਬਾਅਦ ਉਹਨਾਂ ਦੀ ਸੁਣੀ ਗਈ ਆ। ਜੀ ਜੇਬ ਕਤਰੀ ਮਾਮਲੇ 'ਚ ਘੱਟ ਸਜ਼ਾ ਤੋਂ ਪੀੜਤ ਅਸੰਤੁਸ਼ਟ। ਦੇਖੋ 21 ਸਾਲ ਬਾਅਦ ਕੇਸ ਦਾ ਫੈਸਲਾ ਹੋਣਾ, ਇਹ ਜੇਬ ਕਤਰੀਆਂ ਪਤਾ ਨਹੀਂ ਹੈਨ ਸਨ ਬੀਬੀਆਂ ਕਿ ਨਹੀਂ, ਇਹਨਾਂ ਤਿੰਨਾਂ ਬੀਬੀਆਂ ਦੇ ਮੱਥੇ ਤੇ ਜੇਬ ਕਤਰੀ ਉਹ ਖੁਣ ਦਿੱਤਾ ਗਿਆ ਸੀਗਾ, ਯਾਨੀ ਲਿਖ ਦਿੱਤਾ ਗਿਆ ਸੀਗਾ। ਜਿਹੜੇ ਭਾਂਡੇ ਹੁੰਦੇ ਸੀ, ਭਾਂਡਿਆਂ ਦੇ ਪਹਿਲਾਂ ਜਿਹੜੇ ਸਟੀਲ ਦੇ ਜਾਂ ਪਿੱਤਲ ਦੇ ਹੁੰਦੇ ਸਨ, ਮਸ਼ੀਨ ਦੇ ਨਾਲ ਨਾਂ ਲਿਖ ਦਿੰਦੇ ਹੁੰਦੇ ਸਨ ਕਿ ਭਾਂਡਾ ਕਿਸੇ ਦੇ ਘਰੇ ਰਲੇ ਨਾ, ਕਿਉਂਕਿ ਉਦੋਂ ਸਾਂਝੀਵਾਲਤਾ ਬੜੀ ਮਜ਼ਬੂਤ ਸੀ, ਲੋਕੀ ਇੱਕ ਦੂਜੇ ਦੇ ਘਰਾਂ ਚੋਂ ਭਾਂਡੇ ਲੈ ਜਾਂਦੇ ਸਨ, ਸਾਂਝੇ ਕਰ ਲੈਂਦੇ ਸਨ, ਤਾਂ ਉਹ ਨਾਮ ਲਿਖਿਆ ਜਾਂਦਾ ਸੀ। ਤੇ ਉਸ ਮਸ਼ੀਨ ਦੇ ਨਾਲ ਇਹਨਾਂ ਦੇ ਮੱਥੇ ਤੇ ਪੁਲਿਸ ਨੇ ਜਿਹੜਾ ਤਿੰਨਾਂ ਦੇ ਖੂਨ ਦਿੱਤਾ ਸੀ ਜੇਬ ਕਤਰੀ। 21 ਸਾਲ ਪਹਿਲਾਂ ਦੀ ਗੱਲ ਆ, 21 ਸਾਲ ਇਹ ਕੇਸ ਚੱਲਿਆ, ਚੱਲਦਾ ਗਿਆ। ਇਹਨਾਂ ਤਿੰਨਾਂ ਬੀਬੀਆਂ ਚੋਂ ਇੱਕ ਬੀਬੀ ਤਾਂ ਜਿਹੜੀ ਉਹ ਇਸ ਸੰਸਾਰ ਤੋਂ ਰੁਖਸਤ ਹੋ ਗਈ ਨਿਆਂ ਮਿਲਣ ਤੋਂ ਪਹਿਲਾਂ। ਦੂਜੀਆਂ ਜਿਹੜੀਆਂ ਦੋ ਬੱਚੀਆਂ ਸਨ ਉਹਨਾਂ ਨੇ ਬੜੀ ਔਖੀ ਲੜਾਈ ਲੜੀ, ਬਹੁਤ ਔਖੀ ਲੜਾਈ ਲੜੀ, ਧਮਕੀਆਂ ਵੀ ਮਿਲਦੀਆਂ ਸਨ, ਬਹੁਤ ਜਿਹੜਾ ਤਸ਼ੱਦਦ, ਮਾਨਸਿਕ ਤਸ਼ੱਦਦ ਉਹਨਾਂ ਤੇ ਢਾਇਆ ਜਾਂਦਾ ਸੀ, ਪਰ ਉਹਨਾਂ ਨੇ ਆਪਣਾ ਸਿਰੜ ਤੇ ਸਿਦਕ ਕਾਇਮ ਰੱਖਿਆ। ਅਖੀਰ ਉਹ ਇਸ ਜੰਗ 'ਚ ਜੇਤੂ ਰਹੀਆਂ। ਪਰ ਜਦੋਂ ਫੈਸਲਾ ਆਇਆ 30 ਸਾਲ ਬਾਅਦ, ਉਹ ਇਹ ਫੈਸਲਾ ਆਇਆ ਕਿ 1 ਸਾਲ ਦੀ ਕੈਦ। 1 ਸਾਲ ਦੀ ਕੈਦ ਮਤਲਬ ਕਿ ਤੁਰੰਤ ਪੈਰ ਜ਼ਮਾਨਤ। 1 ਸਾਲ ਤੋਂ ਘੱਟ ਜਾਂ 2 ਸਾਲ ਜਾਂ 3 ਸਾਲ ਤੋਂ ਘੱਟ ਇਹ ਜ਼ਮਾਨਤਾਂ ਜਿਹੜੀਆਂ ਉੱਥੇ ਮੌਕੇ ਤੇ ਹੋ ਜਾਂਦੀਆਂ। ਮੇਰੇ ਖਿਆਲ ਦੇ ਨਾਲ ਜੱਜ ਨੇ ਹਾਲੇ ਚੰਗੀ ਤਰ੍ਹਾਂ ਕੈਦ ਸੁਣਾਈ ਵੀ ਨਹੀਂ ਹੋਣੀ ਕਿ ਉਹ ਦੋਸ਼ੀ ਸੀਗੇ ਜਿਹੜੇ ਉਹਨਾਂ ਨੇ ਬੇਲ ਬੌਂਡ ਭਰ ਕੇ ਆਪਣੇ ਘਰ ਨੂੰ ਰਸਤਾ ਵੀ ਨਾਪ ਲਿਆ ਹੋਣਾ। ਇਹ 21 ਸਾਲ ਬਾਅਦ ਆਇਆ ਇਨਸਾਫ ਹੈ ਜਿਹੜਾ ਉਹ ਪੂਰਨ ਇਨਸਾਫ ਨਹੀਂ, ਕਹਿ ਲਈਏ ਕਿ ਸਿੰਬੋਲਿਕ ਇਨਸਾਫ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਬਹੁਤ ਹੀ ਨਿਗੂਣਾ ਜਿਹਾ ਇਨਸਾਫ ਦਾ ਹਿੱਸਾ ਜਿਹੜਾ ਝਲਕਿਆ। ਤੇ ਉਹ ਵੀ ਝਲਕਿਆ ਕਿ ਦੋਸ਼ੀ ਹੈ ਜਿਹੜੇ ਉਹ 1 ਮਿੰਟ ਲਈ ਵੀ ਜੇਲ੍ਹ ਨਹੀਂ ਗਏ, ਜਿਨ੍ਹਾਂ ਨੇ ਏਡਾ ਵੱਡਾ ਗੁਨਾਹ ਕੀਤਾ, ਇੰਨਾ ਵੱਡਾ ਜਿਨ੍ਹਾਂ ਨੇ ਸਿਤਮ ਕੀਤਾ, ਇੱਕ ਕਹਿ ਲਈਏ ਕਿ ਨਾਰੀ ਜਾਤ ਦੇ ਉੱਤੇ ਤਿੰਨਾਂ ਦੇ ਮੱਥੇ ਤੇ ਖੁਣ ਦਿੱਤਾ,
ਜੇਬ ਕਤਰੀ। ਔਰ ਜਦੋਂ ਦੱਸਦੇ ਆ ਕਿ ਖੁਰ ਰਹੇ ਸਨ, ਬਿਜਲੀ ਚਲੇ ਗਈ, ਕਿਉਂਕਿ ਸ਼ਾਇਦ ਕੁਦਰਤ ਵੀ ਇਸ ਗੱਲ ਤੇ ਨਾਰਾਜ਼ ਸੀ, ਬਿਜਲੀ ਚਲੇ ਗਈ ਤੇ ਇੱਕ ਉਹਨਾਂ ਦਾ ਜਿਹੜਾ ਪੁਲਿਸ ਵਾਲਿਆਂ ਦਾ ਸਾਥੀ ਸੀ, ਉਹ ਫਿਰ ਜਿਪਸੀ ਦੇ ਵਿੱਚੋਂ ਬੈਟਰੀ ਲਿਆ ਕੱਢ ਕੇ, ਬੈਟਰੀ ਤੇ ਮਸ਼ੀਨ ਚਲਾ ਕੇ ਉਹ ਲਿਖਿਆ ਗਿਆ ਤਾਂ ਇਸ ਲਿਖੇ ਦੇ ਕੀਤੇ ਦਾ ਦੁੱਖ ਪਾਉਣ ਲਈ, ਸਜ਼ਾ ਪਾਉਣ ਲਈ 21 ਸਾਲ ਉਹਨਾਂ ਦੋਸ਼ੀਆਂ ਨੂੰ ਲੱਗੇ। ਤੇ ਜਦੋਂ ਵੇਲਾ ਆਇਆ, ਉਹ 1 ਘੰਟੇ ਲਈ ਵੀ ਅੰਦਰ ਨਹੀਂ ਗਏ, ਜ਼ਮਾਨਤ ਕਰਾ ਕੇ ਚਲੇ ਗਏ। ਸਭ ਤੋਂ ਵੱਡੀ ਸਿਤਮਜਰੀਕੀ ਤੇ ਇਹ ਹੈ ਕਿ 21 ਸਾਲਾਂ ਦੇ ਇਸ ਯੁੱਧ ਵਿੱਚ ਜਿਹੜੀ ਇੱਕ ਬੀਬੀ ਹੈ, ਉਹ ਤਾਂ ਨਿਆਂ ਮਿਲਣ ਤੋਂ ਪਹਿਲਾਂ ਹੀ ਫੌਤ ਹੋ ਗਈ। ਤੇ ਜਿਹੜੇ ਇਹ 3 ਦੋਸ਼ੀ ਸਨ, ਇਹ 21 ਸਾਲਾਂ ਦੇ ਵਿੱਚ ਆਪਦੀਆਂ ਨੌਕਰੀਆਂ ਵੀ ਪੂਰੀਆਂ ਕਰਕੇ ਮਾਣ ਪੱਤੇ ਜਾਂ ਜਿਹੜੇ ਹੋਰ ਕੁਝ ਫਾਇਦੇ ਮਿਲਦੇ ਸਨ ਉਹ ਵੀ ਲੈ ਗਏ। ਸੋ ਕਿਹਾ ਜਾ ਸਕਦਾ ਹੈ ਕਿ ਇਹਨਾਂ ਦੇ ਮੱਥੇ ਤੇ ਲਿਖਿਆ ਜੇਬ ਕਤਰੀ, ਉਹ ਤੇ ਸ਼ਾਇਦ ਮਿਟ ਗਿਆ ਹੋਵੇਗਾ। ਸਮੇਂ ਦੀਆਂ ਹਵਾਵਾਂ ਨੇ ਉਹ ਜਿਹੜੇ ਅੱਖਰ ਉਹ ਫਿੱਕੇ ਪਾ ਦਿੱਤੇ ਹੋਣੇ ਜਾਂ ਮਿਟਾ ਦਿੱਤੇ ਹੋਣੇ ਆ, ਪਰ ਜੋ ਜ਼ਖਮ ਇਸ ਜੁਡੀਸ਼ਰੀ ਨੇ, ਇਸ ਸਾਡੇ ਸਿਸਟਮ ਨੇ ਉਹਨਾਂ ਦੇ ਦਿਲ ਤੇ ਲਿਖਿਆ, ਮੇਰੇ ਖਿਆਲ ਦੇ ਨਾਲ ਉਹ ਤਾਂ ਜ਼ਿੰਦਗੀ ਜਿੰਨਾ ਚਿਰ ਸਾਹ ਬਾਕੀ ਹੈ ਉਹ ਨਹੀਂ ਮਿਟੇਗਾ। ਬਹੁਤ ਧੰਨਵਾਦ ਮਿੰਟੂ ਗੁਸਰੀਆ ਜੀ। ਜੀ ਸ਼ੁਕਰੀਆ। ਆਦਿ ਸਰੋਤੇ ਹੋਏ ਸਨ ਮਿੰਟੂ ਗੁਸਰੀਆ ਜੀ, ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਖਬਰਾਂ ਦੇ ਵਿੱਚ ਕੀ ਹੁੰਦਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।